ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰਸਰੀਆ ਜੀ ਦਾ ਤੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਕਰਦੇ ਹਾਂ ਉਹਨਾਂ ਦਾ ਸਭ ਤੋਂ ਪਹਿਲਾਂ ਪ੍ਰੋਗਰਾਮ ਦੇ ਵਿੱਚ ਸਵਾਗਤ। ਬਹੁਤ-ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸੋ ਅੱਜ ਦੇ ਪ੍ਰੋਗਰਾਮ ਦੇ ਸਾਡੇ ਸਪਾਂਸਰਸ ਨੇ ਖਾਲਸਾ ਇੰਸ਼ੋਰੈਂਸ। ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਸੰਪਰਕ ਨੰਬਰ ਹੈ 4082722500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ। ਜੇ ਟਿਰਕਿਆਣਾ ਹੋਣਾ ਨਾਲ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ। ਕ੍ਰਿਸ਼ਨ ਧਨੋਤਾ ਯੂਬਾ ਸਿਟੀ। ਬਲਜਿੰਦਰ ਸਿੰਘ ਨੇਜਰ ਵੁੱਡਲੈਂਡ। GN ਲਿਊਬ ਵਾਲੇ ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੀਲਾ ਦੇ ਵਿੱਚ ਹੈ। ਨਿਮਾ ਸਹੋਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ ਨਾਗਰਾ ਰੋਜ਼ਵੈਲ। ਅਵਤਾਰ ਸਿੰਘ ਸੰਘਾ ਯੂਬਾ ਸਿਟੀ। ਬਲਦੇਵ ਸਿੰਘ ਕੰਗ ਯੂਬਾ ਸਿਟੀ। ਬਹੁਤ ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰੀਏ ਖਬਰਾਂ ਦਾ। ਪਿੰਟੂ ਜੀ, ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਜਿੱਦਾਂ ਤੁਸੀਂ ਕਹਿੰਦੇ ਹੋ ਕਿ ਖਬਰ ਬਣ ਗਏ ਹਮ ਖਬਰ ਕਰਤੇ ਕਰਤੇ, ਤੇ ਪੰਜਾਬ ਸਰਕਾਰ ਦਾ ਜਿਹੜਾ ਹਵਾਈ ਜਹਾਜ਼ ਹੈ, ਹੈਲੀਕਾਪਟਰ ਹੈ, ਜਿਹਨੂੰ ਜਦੋਂ ਫੇਸਬੁੱਕ ਤੇ ਚਰਚਾ ਮਿਲਦੀ ਹੈ ਤਾਂ ਕਦੀ ਉਹ ਪੱਠੇ ਦਾ ਰੇੜਾ ਬਣ ਜਾਂਦਾ ਹੈ, ਕਦੀ ਉਹਨੂੰ ਗੱਡਾ ਕਿਹਾ ਜਾਂਦਾ ਹੈ, ਪੱਠੇ ਢੋਣ ਵਾਲਾ, ਕਦੀ ਕੁਝ ਕਦੀ ਕੁਝ। ਮਾਨ ਸਰਕਾਰ ਹੁਣ ਇਸੇ ਗੱਲ ਦਾ ਗੁੱਸਾ ਕਰ ਗਏ ਨੇ ਜਾਂ ਫਿਰ ਗੱਲ ਕੋਈ ਹੋਰ ਚੁਭੀ ਹੈ ਤੁਹਾਡੇ ਉੱਪਰ, ਹੋਰ ਪੱਤਰਕਾਰ ਸਾਥੀਆਂ ਉੱਪਰ ਮਾਮਲਾ ਦਰਜ ਕਰ ਲੈਣਾ? ਕੀ ਇਹੀ ਹਾਸਲ ਹੁੰਦਾ ਇੱਕ ਪੱਤਰਕਾਰ ਦਾ ਸਵਾਲ ਪੁੱਛਣ ਤੋਂ ਬਾਅਦ? हाँ जी, मैं बिल्कुल ਤੁਹਾਨੂੰ ਕਹਿ ਰਿਹਾ ਸੀਗਾ ਕਿ खबर हो गए हम खबर करते करते। ਜੀ। खबर में धकेलोगे लल्ला क्या कवर करते ਹੂੰ। करते। ਅਸੀਂ ਤਾਂ ਕਵਰ ਜੀ। ਕਰਨ ਵਾਲੇ ਆ ਭਾਈ। ਹੁਣ ਕਵਰ ਚ ਧੱਕਣਾ ਇਹ ਤੁਹਾਡੀ ਇੱਛਾ। ਦੇਖੋ ਗੁਰਪ੍ਰੀਤ, ਗੱਲ ਮੇਰੇ ਲਈ ਪਰਚਾ ਨਾ ਕੋਈ ਨਵਾਂ ਤੇ ਨਾ ਕੋਈ ਆਸ਼ਚਰਜ ਹੈ। ਜੀ। ਮੈਂ ਕੁਝ ਪੋਲੀਟੀਸ਼ੀਅਨ ਜਿਹੜੇ ਅੱਜ ਸੱਤਾਧਾਰੀ ਆ ਇਹਨਾਂ ਨੂੰ ਬਹੁਤ ਲਾਗਿਓਂ ਜਾਣਦਾ ਹਾਂ ਜੀ। ਤੇ ਮੈਂ ਬਹੁਤ ਸਾਰੇ ਪੋਲੀਟੀਸ਼ੀਅਨ ਨੂੰ ਜਾਣਦਾ ਜਿਹੜੇ ਮਤਲਬ ਕਿ ਫੁੰਕਾਰੇ ਮਾਰਦੇ ਹੋਣ ਨਾਗਾਂ ਵਾਂਗ, ਪਰ ਜੀ। ਭਿੱਜੀਆਂ ਬਿੱਲੀਆਂ ਦਿੱਲੀ ਵਾਲਿਆਂ ਦੀਆਂ ਬੈਠਕਾਂ 'ਚ ਜਾ ਕੇ ਬਣ ਜਾਂਦੇ ਨੇ। ਜੀ। ਮੈਂ ਨਾ ਉਹਨਾਂ ਤੋਂ ਉਮੀਦ ਕਰਾਂਗਾ ਕਿ ਉਹ ਬੋਲ ਸਕਦੇ ਸਾਡੇ ਲਈ, ਤੇ ਜੀ। ਨਾ ਹੀ ਇਹ ਕੋਈ ਮੇਰੇ ਲਈ ਅਸਚਰਜ ਵਾਲੀ ਗੱਲ ਹੈ ਕਿ ਸਰਕਾਰ 'ਚ ਪਰਚਾ ਹੋ ਗਿਆ। ਕਿਉਂਕਿ ਜਦੋਂ ਸਰਕਾਰ ਸਾਡੀ ਸਿਰਫ ਨਾਂ ਦੀ ਸਰਕਾਰ ਆ, ਸਰਕਾਰ ਜਦੋਂ ਕੋਈ ਬੇਗਾਨਾ ਚਲਾ ਰਿਹਾ, ਜੀ। ਪਰ ਦੁੱਖ ਇਸ ਗੱਲ ਦਾ ਹੈ ਕਿ ਇਸ ਸਰਕਾਰ 'ਚ ਬੈਠੇ ਜਿਹੜੇ ਮੌਨ ਬੰਦੇ ਆ, ਜੀ। ਅਸੀਂ ਉਹਨਾਂ ਵਿੱਚੋਂ ਕੁਝ ਲਈ ਐਸੇ ਰੇਡੀਓ ਤੇ, ਮੈਂ ਇਸ ਰੇਡੀਓ ਤੇ ਪਤਾ ਕਿਉਂ ਆਇਆ ਸੀ ਗੁਰਪ੍ਰੀਤ? ਇਹਦੇ ਪਿੱਛੇ ਇੱਕ ਜੀ। ਕਹਾਣੀ ਹੈ, ਉਹ ਮੈਂ ਦੱਸਦਾ ਤੁਹਾਨੂੰ। ਜੀ। ਬਲਤੇਜ ਪੰਨੂ ਰਾਤੇ ਜਦੋਂ ਮੁਕੱਦਮਾ ਬਣਿਆ ਸੀ, ਜੀ। ਤਾਂ ਉਸ ਵੇਲੇ ਸੇਵਾਵਾਂ ਦੇਣ ਆਇਆ ਸੀ ਮੈਂ। ਹੂੰ। ਤੇ ਇਸ ਅਦਾਰੇ ਨੂੰ ਮੈਂ ਜਦੋਂ ਫਤਿਹ ਬੁਲਾਉਣ ਲੱਗਾ, ਜ਼ਮਾਨਤ ਹੋ ਗਈ, ਤੇ ਮੈਂ ਜੀ। ਕਿਹਾ ਜੀ ਬਈ ਜੋ ਵੀ ਬਣਦਾ ਸਰਦਾ ਉਹ ਪੰਨੂ ਸਾਹਿਬ ਨਾਲ ਤੁਸੀਂ ਹਿਸਾਬ ਕਰੋ ਤੇ ਮੈਨੂੰ ਹੁਣ ਰੁਖਸਤ ਕਰੋ। ਜੀ। ਤੇ ਸਾਡੇ ਮਾਨਯੋਗ ਜੋ ਪ੍ਰਬੰਧਕ ਸੀ ਉਹਨਾਂ ਨੇ ਕਿਹਾ ਉਹ ਵੀ ਆਉਣਗੇ, ਪਰ ਤੈਨੂੰ ਅਸੀਂ ਜਾਣ ਨਹੀਂ ਦੇਣਾ। ਮੇਰੀ ਸਾਂਝ ਇੱਥੋਂ ਪਈ ਸੀ। ਜੀ। ਯਾਨੀ ਪੰਨੂ ਸਾਹਿਬ ਜਦ ਅੰਦਰ ਚਲੇ ਗਏ ਤਾਂ ਮੈਂ ਬਤੌਰ ਪੱਤਰਕਾਰ, ਨਾਗਰਿਕ, ਕੋਈ ਯਾਰ ਬੇਲੀ ਹੋਣ ਦੇ ਨਾਂ ਤੇ ਇਸ ਰੇਡੀਓ ਤੇ ਛੁੱਟੀ ਘਟਾਉਣ ਆਇਆ ਸੀਗਾ ਜੀ। ਕਿ ਅੱਜ ਉਹਨਾਂ ਤੇ ਵਿਪਤਾ ਪਈ ਆ, ਅਸੀਂ ਇੱਥੇ ਤੇ ਨਾਲ ਖਲੋਤੇ ਆ ਅੜ ਕੇ। ਜੀ। ਜਿੱਥੇ ਜੋ ਕੋਈ ਉਹਨਾਂ ਦਾ ਅਦਾਰਾ ਸੇਵਾਵਾਂ ਕਰਨ ਵਾਲਾ ਆਵਾਜ਼ ਮਾਰੇਗਾ ਉੱਥੇ ਵੀ ਆ ਜਾਣਾ। ਜੀ। ਤੇ ਅੱਜ ਮੈਂ ਪਹਿਲੀ ਵਾਰੀ 10 ਕੇ 11 ਸਾਲਾਂ 'ਚ ਸ਼ਾਇਦ ਗੱਲ ਕਰ ਰਿਹਾ ਹਾਂ ਜੀ। ਔਨ ਮਾਈਕ। ਇਸ ਰੇਡੀਓ ਤੇ ਕਦੇ ਗੱਲ ਨਹੀਂ ਕੀਤੀ। ਮੈਨੂੰ ਜਾਂ ਜਿਨ੍ਹਾਂ ਦੇ ਨਾਲ ਮੇਰੀ ਗੱਲ ਹੋਈ ਸੀ, ਸਿਰਫ 2 ਸ਼ਖਸਾਂ ਨੂੰ ਪਤਾ ਸੀ। ਜੀ। ਜੇ ਅੱਜ ਉਹ ਬੰਦੇ ਵੀ ਚੁੱਪ ਕਰ ਜਾਣ ਤਾਂ ਫਿਰ ਗਿਲਾ ਇਸ ਗੱਲ ਦਾ ਹੁੰਦਾ ਸਰ। ਗਿਲਾ ਇਸ ਗੱਲ ਦਾ ਨਹੀਂ, ਪਰਚਾ ਕੀ ਆ? ਕੁਝ ਨਹੀਂ ਹੈ, ਪੈਂਦਾ ਹੈ ਸਰ, ਤੁਸੀਂ ਭੁਗਤਦੇ ਹੋ, ਗੁਨਾਹਗਾਰ ਹੋ, ਠੀਕ ਹੈ, ਬੇਗੁਨਾਹ ਤਦ ਠੀਕ ਹੈ। ਜੀ। ਅਸੀਂ ਕਿਹੜਾ ਕੋਈ ਪੋਲਿਟਿਕਸ ਕਰਨੀ ਹੈ ਕਿ ਅਸੀਂ ਕੋਈ ਧਰਨੇ, ਮੁਜ਼ਾਹਰੇ ਤੇ ਗ੍ਰਿਫਤਾਰੀਆਂ, ਉਸ ਤੋਂ ਬਾਅਦ ਆ ਕੇ ਇਲੈਕਸ਼ਨ ਲੜਨਾ। ਹੂੰ। ਪਰ ਗੁਨਾਹ ਕੀ ਹੈ? ਗੁਨਾਹ ਕੀ ਹੈ? ਦੇਖੋ, ਇਹ ਇੱਕ ਪੋਸਟ ਪਈ ਸੀਗੀ
ਇਹ ਮਾਨਿਕ ਨੇ ਬੇਸਿਕਲੀ ਪੋਸਟ ਪਾਈ ਸੀ, ਆਰਟੀਆਈ ਐਕਟਿਵਿਸਟ, ਜੀ, ਜੀ, ਕਿ ਮਾਨ ਸਾਹਿਬ ਵਿਦੇਸ਼ ਯਾਤਰਾਵਾਂ ਤੇ ਨੇ ਤੇ ਉਹਨਾਂ ਦੇ ਪਿੱਛੋਂ ਇਹ ਜਹਾਜ਼ ਕੌਣ ਇਸਤੇਮਾਲ ਕਰ ਰਿਹਾ, ਕਿਉਂਕਿ ਤੁਸੀਂ ਆਰਟੀਆਈ ਰਾਹੀਂ ਤੇ ਜਾਣਕਾਰੀ ਦਿੰਦੇ ਨੇ, ਜਿਹੜਾ ਜੀ। ਰਡਾਰ ਦਾ ਡਾਟਾ ਹੈ ਉਹ ਗੇੜੇ ਦਿਖਾ ਰਿਹਾ ਹੈ, ਹੂੰ, ਤਾਂ ਸਾਡੇ ਵਰਗਿਆਂ ਨੇ ਵੀ ਉਹਨੂੰ ਇੱਕ ਵਿਅੰਗਮਈ ਤਰੀਕੇ ਨਾਲ ਸਵਾਲੀਆ ਚਿੰਨ੍ਹ ਲਾ ਕੇ ਲੋਕਾਂ 'ਚ ਲਿਆਂਦਾ ਕਿ ਬਈ ਇਹਨੂੰ ਮਾੜਾ ਜਿਹਾ ਪਤਾ ਕਰੋ, ਕਿਹੜਾ ਭੱਠੇ ਵਾਲਾ ਰੇੜਾ ਬਣਾਈ ਫਿਰਦਾ। ਜੀ, ਲਓ, ਇਸ ਤੋਂ ਇੱਕ ਕਿ ਡੇਢ 2 ਦਿਨ ਬਾਅਦ ਪੰਨੂ ਸਾਹਿਬ ਬਠਿੰਡੇ ਆਏ ਤੇ ਉਹਨਾਂ ਨੇ ਫਿਰ ਕਲੀਅਰ ਕਰਤਾ, ਜੀ, ਕਿ ਭਾਈ ਇਹ ਜਹਾਜ਼ ਜਿਹੜਾ ਹੈ ਉਹ ਗਵਰਨਰ ਸਾਹਿਬ ਅਧਿਕਾਰਤ ਨੇ ਵਰਤਣ ਵਾਸਤੇ ਉਹਨਾਂ ਦੀ ਵਰਤੋਂ 'ਚ ਹੈ। ਜੀ। ਗੱਲ ਕਲੀਅਰ ਹੋ ਗਈ। ਹੂੰ, ਸਾਡਾ ਸਵਾਲ ਹੋਇਆ, ਉਹਨਾਂ ਦਾ ਜਵਾਬ ਹੋਇਆ। ਜੀ, ਫਿਰ ਪਰਚੇ ਵਾਲੀ ਤੇ ਜਿਵੇਂ ਨੀਲਾ ਬਾਬਾ ਦਾ ਸੀਗਾ ਵੀ ਇਹਦੇ 'ਚ ਜਖਾਰੇ ਵਾਲੀ ਤੇ ਗੱਲ ਹੀ ਕੋਈ ਨਹੀਂ। ਜੀ। ਇਹਦੇ 'ਚ ਪਰਚੇ ਵਾਲੀ ਕਿਹੜੀ ਗੱਲ ਹੈ ਕਿ ਫੇਕ ਬਿਲਕੁਲ, ਨਿਊਜ਼ ਨਹੀਂ ਹੈ, ਇਹ ਰਿਊਮਰ ਨਹੀਂ ਹੈ, ਇਹ ਕਿਸੇ ਸਰਕਾਰ ਪ੍ਰਤੀ ਕੋਈ ਸਾਜ਼ਿਸ਼ ਨਹੀਂ ਬਣਦੀ, ਕਿਉਂਕਿ ਤੁਸੀਂ ਖੁਦ ਐਸਟੈਬਲਿਸ਼ ਕੀਤਾ ਜੀ, ਜੀ, ਕਿ ਵਾਕਿਆ ਰਡਾਰ ਦੇ ਡਾਟਾ ਮੁਤਾਬਕ ਜਹਾਜ਼ ਉੱਡਿਆ। ਤੁਸੀਂ ਤਲਖ ਸ਼ਬਦਾਂ 'ਚ ਕਿਹਾ, ਅਸੀਂ ਪ੍ਰਵਾਨ ਕੀਤਾ ਕਿ ਕੋਈ ਗੱਲ ਨਹੀਂ। ਉਹਨਾਂ ਨੇ ਕਿਹਾ ਸੀ ਹਵਾਈ ਪੱਤਰਕਾਰ ਜਾਂ ਵਿਊਜ਼ ਲੈਣ ਵਾਲੇ ਇਦਾਂ ਇੱਧਰ ਉੱਧਰ ਦੀਆਂ ਮਾਰਦੇ, ਕੋਈ ਗੱਲ ਨਹੀਂ ਹੈ। ਮਜ਼ੰਮਤ ਕਰਨ ਦਾ ਅਧਿਕਾਰ ਸਾਡੇ ਕੋਲ ਥੋੜੀ, ਉਹਨਾਂ ਕੋਲ ਵੀ। ਉਹਨਾਂ ਨੇ ਆਪਦੀ ਸਰਕਾਰ ਨੂੰ ਡਿਫੈਂਡ ਕੀਤਾ, ਠੀਕ ਹੈ। ਅਸੀਂ ਸਵਾਲ ਕੀਤਾ, ਉਹਨਾਂ ਨੇ ਜਵਾਬ ਦਿੱਤਾ। ਬਿਲਕੁਲ। ਫਿਰ ਪਰਚਾ ਕਰਕੇ 12 ਤਰੀਕ ਨੂੰ ਤੁਸੀਂ ਹਿਸਾਬ ਲਾ ਲਓ 18 ਦਿਨ ਹਿਡਨ ਕਰ ਰੱਖਿਆ। ਜੀ। ਕਿਉਂ? ਕਿਉਂਕਿ ਪਰਚਾ ਬਣਦਾ ਨਹੀਂ ਸੀ। ਉਹਦੇ 'ਚ ਲਿਖਿਆ ਗਿਆ ਕਿ ਇਹਨਾਂ ਨੇ ਮਤਲਬ ਕਿ ਸ਼ਾਇਦ ਉਹਦੇ ਵਿੱਚ ਦਰਜ ਹੈ ਕਿ ਸਟੇਟ ਵਿੱਚ ਮਤਲਬ ਕਿ ਜਿਵੇਂ ਤਣਾਅ ਵਾਲਾ ਮਾਹੌਲ ਬਣਾਇਆ, ਪਰ ਉਹਦਾ ਤੁਸੀਂ ਮੈਨੂੰ ਦੱਸੋ ਕਿਤੇ ਹਿੰਸਾ ਹੋ ਗਈ ਉਹਦੇ ਨਾਲ? ਹੂੰ, ਕਿਤੇ ਰੇਲ ਦਾ ਚੱਕਾ ਜਾਮ ਹੋ ਗਿਆ? ਜੀ, ਕਿਤੇ ਹਾਈਵੇ ਰੁਕ ਗਿਆ? ਉਹ ਯਾਰ ਇੱਕ ਸਵਾਲ ਸੀ, ਤੁਹਾਡਾ ਜਵਾਬ ਸੀ, ਤੇ ਇੱਕ ਆਮ ਡਾਕੂਮੈਂਟ ਸੀ, ਉਹਦੇ 'ਚ ਕੋਈ ਕੌਨਫੀਡੈਂਸ਼ੀਅਲ ਨਹੀਂ ਸੀ, ਜੀ, ਕੋਈ ਉਹਦੇ 'ਚ ਫੇਕ ਚੀਜ਼ ਨਹੀਂ ਸੀ। ਅੱਛਾ, ਕਮਾਲ ਦੀ ਗੱਲ ਹੈ ਕਿ ਉਹ ਇੱਕ ਮੈਂਬਰ ਪਾਰਲੀਮੈਂਟ ਨੇ ਵੀ ਸ਼ੇਅਰ ਕੀਤੀ ਹੋਈ ਆ ਪੋਸਟ, ਜੀ। ਫਿਰ ਉਹਦੇ ਤੇ ਪਰਚਾ ਕਿਉਂ ਨਹੀਂ ਬਈ? ਤੇ ਜੇ ਇਹਨਾਂ ਚੀਜ਼ਾਂ ਤੇ ਪਰਚਾ ਹੈ ਤਾਂ ਮੇਰੀ ਗੱਲ ਸੁਣੋ, ਫਿਰ ਤੇ ਇਸ ਗੱਲ ਤੇ ਵੀ ਪਰਚਾ ਬਣਦਾ ਹੈ ਕਿ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਬਾਦਲ ਹੋਰੀ ਭੋਗਾਂ ਤੇ ਹੈਲੀਕਾਪਟਰ ਲਈ ਫਿਰਦੇ ਹੁੰਦੇ ਸੀ, ਜੀ, ਫਿਰ ਤੇ ਉਹ ਵੀ ਇੱਕ ਵਰਤੋਂ ਹੈ ਨਾ। ਜੀ, ਫਿਰ ਤੇ ਇਸ ਗੱਲ ਤੇ ਵੀ ਪਰਚਾ ਹੋ ਸਕਦਾ ਕਿ ਜਦੋਂ ਤੁਹਾਨੂੰ ਇਹ ਪੁੱਛਿਆ ਜਾਵੇ ਕਿ ਤੁਸੀਂ ਕਹਿੰਦੇ ਸੀ 20,000 ਕਰੋੜ ਯਹਾਂ ਸੇ, 20,000 ਕਰੋੜ ਯਹਾਂ ਸੇ, 20,000 ਕਰੋੜ ਯਹਾਂ ਸੇ, ਤਾਂ ਬਈ ਜੀ, ਉਹ ਜੀ। ਕਿੱਥੇ ਆ ਤੇ ਕਿਉਂ ਨਹੀਂ ਨਿਕਲੇ? ਫਿਰ ਹੂੰ, ਇਹਦੇ ਤੇ ਵੀ ਪਰਚਾ ਬਣਦਾ ਸੀ। ਫਿਰ ਤੇ ਜੀ, ਇਹਦੇ ਜੀ, ਤੇ ਵੀ ਪਰਚਾ ਬਣਦਾ ਜੇ ਤੁਹਾਨੂੰ ਇਹ ਪੁੱਛ ਲਿਆ ਜਾਵੇ ਕਿ ਬਈ ਤੁਹਾਡੇ ਮੁਤਾਬਕ ਹੀ ਸਾਰੀਆਂ ਗਰੰਟੀਆਂ ਪੂਰੀਆਂ ਨਹੀਂ ਹੋਈਆਂ, ਕਦੋਂ ਹੋਣਗੀਆਂ ਜੀ, ਜਿਹੜੀਆਂ ਰਹਿੰਦੀਆਂ ਨੇ? ਫਿਰ ਤੇ ਇਹਦੇ ਤੇ ਵੀ ਪਰਚਾ ਬਣਦਾ ਸੀ। ਇੱਕ ਜੀ, ਜੇ ਸਵਾਲ ਤੇ ਪਰਚਾ ਬਣਦਾ। ਔਰ ਮੇਰੇ ਨਾਲ ਅੱਜ ਬਹੁਤ ਮਤਲਬ ਕਿ ਸੀਨੀਅਰ ਪੱਤਰਕਾਰਾਂ ਦੀ, ਕਾਨੂੰਨਦਾਨਾਂ ਦੀ, ਜਾਂ ਕਹਿ ਲਓ ਕਿ ਪੁਲਿਸ ਦੇ ਵਿੱਚ ਕੁਝ ਜਿਹੜੇ ਬੰਦੇ ਹੁੰਦੇ ਆ, ਸਾਰੇ ਹੈਰਾਨ ਨੇ ਸਰ। ਉਹ ਜੀ। ਕਹਿੰਦੇ ਵੀ ਕਿਤੇ ਵੀ ਇਹ ਪਰਚਾ ਬਣਦਾ ਹੀ ਨਹੀਂ। ਤੁਸੀਂ ਆਪ ਦੱਸ ਦਿਓ, ਚਲੋ ਮੈਂ ਤੁਹਾਡੇ ਤੇ ਛੱਡ ਦੇਣਾ, ਆਡੀਅנס ਤੇ ਛੱਡ ਦੇਣਾ, ਹੂੰ, ਮੇਰੇ ਤੇ ਪਰਚਾ ਬਣਦਾ ਜੇ ਮੈਂ ਇੱਕ ਇੰਨਾ ਤੰਜ਼ ਕਸਤਾ ਕਿ ਭਈਆ ਯਾਰ ਜਹਾਜ਼ ਕੌਣ ਡਾਈ ਫਿਰਦਾ ਪਿੱਛੋਂ, ਇਹਨੂੰ ਰੇੜਾ ਤੁਸੀਂ ਕੌਣ ਆਪ ਹੀ ਬਣਾਈ ਦੱਸਿਆ ਫਿਰਦਾ? ਵੀ ਇਸ ਹਿਸਾਬ ਨਾਲ ਤਾਂ ਮੁੱਖ ਮੰਤਰੀ ਸਾਹਿਬ ਤੇ ਪਹਿਲਾਂ ਬਣਦਾ ਪਰਚਾ। ਉਹ ਆਰਟੀਆਈ ਉਹ ਤਾਂ 36 ਐਕਟਿਵਿਸਟ ਵਾਰ ਕਹਿ ਮਾਨਿਕ ਚੁੱਕੇ। ਹੋਣੀ ਆਪ ਦੱਸ ਰਹੇ ਨੇ ਵੀ ਭਾਈ ਸਾਡੀਆਂ ਪਾਈਆਂ ਆਰਟੀਆਈਆਂ ਦੇ ਉੱਪਰ ਇਹ ਲੰਮੀਆਂ ਲੰਮੀਆਂ ਪ੍ਰੈਸ ਕਾਨਫਰੰਸਾਂ ਕਰ ਜਾਂਦੇ ਹੁੰਦੇ ਸੀ। ਉਹ ਜਾਣਕਾਰੀਆਂ ਵਰਤ ਕੇ ਇਹਨਾਂ ਨੇ ਆਧਾਰ ਖੜਾ ਕੀਤਾ ਆਪਣੀ ਪਾਰਟੀ ਦਾ, ਤੇ ਹੁਣ ਇਹ ਗੱਲਾਂ ਕਰ ਰਹੇ ਨੇ। ਰਾਈਟ, ਵੀ ਇਦਾਂ ਦੇ ਤਾਂ ਫਿਰ 36 ਪਰਚੇ ਮਾਨ ਸਾਹਿਬ ਤੇ ਪਹਿਲਾਂ ਹੋ ਚੁੱਕੇ ਹੁੰਦੇ। ਬਿਲਕੁਲ, ਬਿਲਕੁਲ। ਤਾਂ ਮਤਲਬ ਕਿ ਇਹ ਪਰਚਾ ਸਾਡੇ ਤੇ ਨਹੀਂ ਹੈ, ਪਰਚਾ ਹੈ ਤੁਹਾਡੇ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਤੇ। ਸਮੁੱਚੀ ਪੱਤਰਕਾਰੀ ਤੇ ਕਹਿ ਲਈਏ ਵੀ ਭਾਈ ਇਹ ਬਿਲਕੁਲ ਡਰਾਉਣ ਦਾ ਅੱਜ ਤਰੀਕਾ ਹੈ। ਬਿਲਕੁਲ ਬਿਲਕੁਲ, ਕਿਉਂਕਿ ਇਹਦੇ ਚ ਮਨਿੰਦਰ ਹੈ, ਮੈਂ ਆ, ਮਾਨਿਕ ਹੈ, ਠੀਕ ਹੈ ਜੀ। ਤਾਂ ਮਤਲਬ ਸਾਫ਼ ਹੈ ਕਿ ਇਹ ਆਵਾਜ਼ ਦੀ ਸੰਗੀ ਕੁੱਟਣ ਦਾ ਯਤਨ ਹੈ। ਪਰ ਗੁਰਪ੍ਰੀਤ, ਅਸੀਂ ਜੋ ਫੈਸਲਾ ਲਿਆ, ਮੇਰਾ ਵਿਅਕਤੀਗਤ ਫੈਸਲਾ ਸੀ, ਮੈਂ ਜਾ ਕੇ ਸਿੱਧਾ ਕਿਹਾ ਕਿ ਮੈਂ ਕਿਸੇ ਮੁੱਦੇ ਨੂੰ ਨਾ ਪੋਲੀਟੀਸਾਈਜ਼ ਕਰਨਾ ਆਪਦੇ ਨੂੰ,
ਤੇ ਨਾ ਜੀ ਮੈਨੂੰ ਕੋਈ ਮਤਲਬ ਕਿ ਇਹ ਆ ਕਿ ਮੈਂ ਇਕੱਲਾ ਨਹੀਂ ਲੜ ਸਕਦਾ। ਜੀ ਠੀਕ ਹੈ, ਭਰਾਵਾਂ ਨਾਲ ਜੈ ਜੈਕਾਰ ਹੁੰਦੀ ਆ, ਲੋਕਾਂ ਦੇ ਬਣਾਏ ਬੰਦੇ ਹੁੰਦੇ ਆ, ਪਰ ਅਸੀਂ ਅਸੀਂ ਆਪਣੇ ਆਪ ਨੂੰ ਗ੍ਰਿਫਤਾਰੀ ਲਈ ਹਾਜ਼ਰ ਰੱਖਾਂਗੇ। ਜੀ ਠੀਕ ਹੈ ਜੀ, ਮੈਂ ਆਪਦੀ ਫੋਨ ਦੀ ਹੁਣ ਵੀ ਤੁਹਾਡੇ ਨਾਲ ਗੱਲ ਕਰ ਰਿਹਾ, ਮੇਰਾ ਫੋਨ ਆਨ ਰਹੇਗਾ ਰਾਤ ਜੀ ਨੂੰ, ਦਿਨੇ ਵੀ ਰਿਹਾ, ਸਾਡੇ ਫੋਨ ਵੀ ਆਨ ਰਹਿਣਗੇ, ਲੋਕੇਸ਼ਨ ਵੀ ਆਨ ਰਹੇਗੀ ਤੇ ਡਿਊਟੀ ਵੀ ਆਨ ਰਹੇਗੀ। ਜੀ ਅਸੀਂ ਪੰਜਾਬੀ ਰੇਡੀਓ USA, ਪੰਜਾਬੀ ਟੀਵੀ US ਤੇ ਆਵਾਂਗੇ, ਇਹ ਵੀ ਜੀ ਡਿਊਟੀ ਆਨ ਰਹੇਗੀ। ਤੇ ਹੂੰ ਮੋਬਾਈਲ ਦੀ ਲੋਕੇਸ਼ਨ ਜਦੋਂ ਵੀ ਕੋਈ ਗ੍ਰਿਫਤਾਰ ਕਰਨ ਆਏਗਾ, ਇੰਸਪੈਕਟਰ DSP ਜੋ ਲੋਕੇਸ਼ਨ ਭਾਲੇਗਾ ਨਾ, ਅਸੀਂ ਉਹਨੂੰ ਉਹ ਵੀ ਤਕਲੀਫ ਨਹੀਂ ਦਿੰਦੇ, ਉਹਨੂੰ WhatsApp ਕਰ ਦਿਆਂਗੇ ਬਿਲਕੁਲ ਲਾਈਵ ਲੋਕੇਸ਼ਨ। ਠੀਕ ਹੈ ਜੀ, ਕਿਉਂ? ਕਿਉਂਕਿ ਜੇ ਤੇ ਗੁਨਾਹ ਸਾਡਾ ਬਣਦਾ ਹੈ, ਫਿਰ ਅਸੀਂ ਕੋਈ ਜ਼ਮਾਨਤ ਲਈਏ, ਕੋਈ ਕੇਸ ਭੁਗਤੀਏ, ਫਿਰ ਠੀਕ ਹੈ, ਜੀ ਸਜ਼ਾ ਵੀ ਭੁਗਤੀਏ। ਅਸੀਂ ਲੋਕਾਂ ਦੀ ਕਚਹਿਰੀ 'ਚ ਰੱਖ ਦਿੱਤਾ ਕਿ ਕੀ ਤੁਹਾਡੇ ਮੁਤਾਬਕ ਬਣਦਾ। ਔਰ ਤੁਸੀਂ ਦੇਖੋ, ਮੇਰੇ ਖਿਆਲ ਦੇ ਨਾਲ ਇਹ ਪਹਿਲਾ ਮੌਕਾ ਹੋਏਗਾ ਜਦ ਇੱਕ ਮੁਸ਼ਤ ਇੱਕੋ ਪਲੜੇ 'ਚ ਕੀ ਕਿਸਾਨ ਆਗੂ, ਕੀ ਆਪੋਜੀਸ਼ਨ ਦੇ ਲੀਡਰ ਔਰ ਕੀ ਆਮ ਵਰਗ, ਮੈਂ ਦੱਸ ਜੀ ਨਹੀਂ ਸਕਦਾ ਗੁਰਪ੍ਰੀਤ, ਮੈਂ ਸਵੇਰ ਦੇ ਕਿੰਨੇ ਫੋਨ ਸੁਣੇ ਆ, ਜੀ ਕਿੰਨੇ ਜਵਾਬ ਦਿੱਤੇ ਆ। ਲੋਕ ਕਹਿੰਦੇ ਆ ਕਿ ਬਈ ਅਸੀਂ ਤੁਹਾਡੇ ਨਾਲ ਖੜੇ, ਨਜਾਇਜ਼ ਹੈ, ਧੱਕਾ, ਜੀ ਇਹ ਧੱਕਾ ਹੈ। ਵੀ ਠੀਕ ਹੈ, ਤੁਸੀਂ ਗਲਤ ਹੁੰਦੇ ਤਾਂ ਸ਼ਾਇਦ ਅਸੀਂ ਇਹ ਗੱਲ ਨਾ ਕਰਦੇ। ਔਰ ਆਮ ਆਦਮੀ ਪਾਰਟੀ ਵਾਲਿਆਂ ਚੋਂ ਵੀ ਇਹ ਜੀ ਕਹਿ ਰਿਹਾ ਕਿ ਯਾਰ ਇਹ ਤੇ ਜ਼ਿਆਦਤੀ ਆ, ਇਹ ਤੇ ਹੁਣ ਬਿਲਕੁਲ ਹੀ ਧੱਕਾ, ਨਿਰਾ ਪੂਰਾ ਹੀ ਧੱਕਾ ਹੈ। ਤਾਂ ਖੈਰ ਜੀ ਗੁਰਪ੍ਰੀਤ, ਇਹ ਕਹਾਣੀ ਹੈ। ਤੁਹਾਡਾ ਕੋਈ ਹੋਰ ਸਵਾਲ ਹੈ ਤੇ ਕਿਉਂਕਿ ਮੈਂ ਆਪਦੀ ਗੱਲ ਬਹੁਤੀ ਅੱਛਾ ਕਰਦਾ ਚੰਗਾ ਨਹੀਂ ਲੱਗਦਾ, ਇੱਕ ਨਹੀਂ ਖਬਰ ਨੂੰ ਖਬਰ ਦੇ ਤੌਰ ਤੇ। ਖਬਰ ਨੂੰ ਖਬਰ ਦੇ ਤੌਰ ਤੇ ਆਪਣਾ ਕਿਹੜਾ ਉਹ ਹਿਸਾਬ ਹੈ ਨਾ ਵੀ ਭਾਈ ਜਿੱਦਾਂ ਇਹ ਕਹਿੰਦੇ ਹੁੰਦੇ ਨੇ ਵੀ ਭਾਈ ਕੋਈ ਨਾ ਤੁਸੀਂ ਧੱਕਾ ਕਰ ਰਹੇ ਹੋ, ਸਾਡੀ ਸਰਕਾਰ ਆ ਲੈਣ ਦਿਓ, ਅਸੀਂ ਦੱਸਾਂਗੇ ਨੈਤਿਕ ਵਾਲੀਆਂ ਗੱਲਾਂ ਹਾਂਜੀ, ਤੇ ਅਸੀਂ ਸਾਡੀ ਸਰਕਾਰ ਉਦੋਂ ਕਦੀ ਜ਼ਿਆਦਾ ਨਹੀਂ ਕਰਾਂਗੇ। ਆਏਗੀ। ਬਿਲਕੁਲ ਸਾਡੀ ਸਰਕਾਰ ਕਦੀ ਨਹੀਂ ਆਏਗੀ, ਕਿਉਂਕਿ ਜਿੱਦਣ ਸਾਡੀ ਸਰਕਾਰ ਆ ਗਈ, ਸਮਝ ਲਓ ਸਾਡੀ ਪੱਤਰਕਾਰਤਾ ਮਰ ਗਈ। ਖਤਮ ਹੋ ਗਈ ਬਿਲਕੁਲ। ਅੱਛਾ ਇਹਦੇ ਚ ਸਵਾਲ ਇਹ ਸੀ ਮੇਰਾ ਵੀ ਇਹ ਮਾਮਲਾ ਤਾਂ ਚਲੋ ਕਈ ਦਿਨਾਂ ਦਾ ਠੱਲਿਆ ਗਿਆ ਸੀ, ਤਕਰੀਬਨ ਸਾਰਿਆਂ ਦੇ ਜ਼ਿਹਨ ਚੋਂ ਇਹ ਗੱਲ ਨਿਕਲ ਚੁੱਕੀ ਹੋਊਗੀ ਵੀ ਭਾਈ ਹੈਲੀਕਾਪਟਰ ਦੀ ਦੁਰਵਰਤੋਂ ਹੋਈ ਹੈ ਜਦੋਂ ਮੁੱਖ ਮੰਤਰੀ ਸਾਹਿਬ ਪੰਜਾਬ ਤੋਂ ਬਾਹਰ ਸੀ। ਫਿਰ ਇਹ ਵਾਲਾ ਜਿਹੜਾ ਮਾਮਲਾ ਹੈ ਇਹਨੂੰ ਦੁਬਾਰਾ ਤੋਂ ਇੱਕ ਤਰੀਕੇ ਦੇ ਨਾਲ ਸੈਂਟਰ ਸਟੇਜ ਤੇ ਲੈ ਆਉਣਾ, ਇੰਨੇ ਮਾੜੇ ਸਲਾਹਕਾਰ ਹੋਣਗੇ ਮੁੱਖ ਮੰਤਰੀ ਸਾਹਿਬ ਦੇ ਜਿਹੜੇ 12 ਤਰੀਕ ਨੂੰ, ਚਲੋ ਤੁਸੀਂ ਦੱਸਦੇ ਹੋ ਮਾਮਲਾ ਦਰਜ ਹੋ ਗਿਆ, FIR ਚ ਵੀ ਲਿਖਿਆ ਹੋਇਆ ਹੈ, ਪਰ ਕੀ ਲੱਗਦਾ ਸੱਚੀਓ ਇਹ ਮੁੱਖ ਮੰਤਰੀ ਦੇ ਕਹਿਣ ਦੇ ਉੱਪਰ ਹੀ ਮਾਮਲਾ ਦਰਜ ਹੋਇਆ ਹੋਊ ਜਾਂ ਫਿਰ ਇਸ ਦੇ ਪਿੱਛੇ ਕੋਈ ਦਿੱਲੀ ਵਾਲੇ ਲਾਲੇ ਨੇ? ਗੁਰਪ੍ਰੀਤ, ਜਿੰਨੀ ਕੁ ਮੁੱਢਲੇ ਦੌਰ ਦੇ ਵਿੱਚ ਆਪਣੇ ਕੋਲ ਜਾਣਕਾਰੀ ਹੈ, ਯਾਨੀ ਕਿ ਜੀ ਉਹਦੇ 'ਚ ਇਹ ਪਤਾ ਲੱਗਿਆ ਕਿ ਦਰਅਸਲ ਇਹ ਪਰਚਾ ਉਤਲੇ ਲੈਵਲ ਤੋਂ ਹੋਇਆ, ਯਾਨੀ ਜੀ ਦਿੱਲੀ ਦੇ ਜਿਹੜੇ ਇਹਨਾਂ ਦੇ ਇੱਥੇ ਦੇ ਇੱਕ ਆਕਾ ਦੇ ਕਹਿਣ ਤੇ ਹੋਇਆ। ਜੀ ਔਰ ਖੁਦ ਜਿਹੜੇ ਆਲਾ ਪੁਲਿਸ ਅਧਿਕਾਰੀ ਉਹ ਹੈਰਾਨ ਨੇ ਤੇ ਉਹ ਨਾਖੁਸ਼ ਵੀ ਨੇ ਕਿ ਜੀ ਇਹਦੇ ਨਾਲ ਪੁਲਿਸ ਦੀ ਬਦਨਾਮੀ ਹੋਏਗੀ, ਕਿਉਂਕਿ ਮਾਮਲਾ ਕੁਝ ਬਣਦਾ ਨਹੀਂ ਹੈ। ਜੀ ਕਿਉਂਕਿ ਉਹਦੇ 'ਚ ਤੁਸੀਂ ਦੇਖੋ, ਗੌਰ ਨਾਲ FIR ਪੜੋਗੇ ਤਾਂ ਉਹਦੇ 'ਚ 67A IT ਐਕਟ ਵੀ ਨਹੀਂ ਲਾਇਆ ਇਹਨਾਂ ਨੇ। ਤੁਸੀਂ ਦੇਖੋ ਜੀ ਜੇ ਸੋਸ਼ਲ ਮੀਡੀਆ ਦਾ ਜ਼ਿਕਰ ਹੈ ਤਾਂ IT ਐਕਟ ਵੀ ਨਹੀਂ ਲੱਗਾ ਹੋਇਆ FIR 'ਚ। ਜੀ ਗੌਰ ਨਾਲ ਵੇਖੋ ਤੁਸੀਂ, ਇਹ ਤਕਨੀਕੀ ਪਹਿਲੂ ਹੈ ਇਸ ਮਾਮਲੇ 'ਚ। ਤਾਂ ਜਿੰਨੀ ਕੁ ਆਪਣੇ ਕੋਲ ਜਾਣਕਾਰੀ ਆ ਕਿ ਦਰਅਸਲ ਪਰਚਾ ਕੱਟਣ ਉਪਰੰਤ ਇੱਕ ਤੇ ਬਲਤੇਜ ਪੰਨੂ ਹੋਰਾਂ ਨੇ ਸਪਸ਼ਟ ਕਰ ਦਿੱਤਾ ਕਿ ਇਦਾਂ ਹੋਇਆ। ਜੀ ਇੱਕ ਉਹ ਵੱਡਾ ਕਾਰਨ ਬਣ ਗਿਆ ਕਿ ਇਸ ਤੱਥ ਨੂੰ ਐਸਟੈਬਲਿਸ਼ਮੈਂਟ ਮਿਲ ਗਈ। ਜੀ ਦੂਸਰਾ ਇਹ ਹੋਇਆ ਕਿ ਪੁਲਿਸ ਅਧਿਕਾਰੀਆਂ ਨੇ ਆਕਾ ਦੇ ਕਹਿਣ ਤੇ ਪਰਚਾ ਤਾਂ ਕੱਟ ਦਿੱਤਾ, ਪਰ ਉਸ ਨੂੰ ਓਪਨ ਯਾਨੀ ਖੁੱਲਾ ਰੂਪ ਦੇ ਕੇ ਰੱਖ ਦਿੱਤਾ, ਪਰ ਉਸ ਨੂੰ ਹਿਡਨ ਕਰ ਦਿੱਤਾ ਗਿਆ। ਜੀ ਇਹ ਬੀਤੇ ਦਿਨੀ ਲੁਧਿਆਣੇ ਦੇ ਕੁਝ ਜਰਨਲਿਸਟ ਜਿਹੜੇ ਸੀਗੇ ਉਹਨਾਂ ਨੂੰ ਇੱਕ ਗੁਪਤ ਜਾਣਕਾਰੀ ਮਿਲੀ ਜੀ ਕਿ ਪੰਜਾਬ ਦੇ ਕੁਝ ਪੱਤਰਕਾਰ ਅਤੇ ਸਮਾਜ ਸੇਵੀਆਂ, ਔਰ ਕਮਾਲ ਦੀ ਗੱਲ ਹੈ ਕਿ ਇਹਦੇ ਵਿੱਚ ਕੁਝ ਗਰੀਬ ਬੰਦੇ ਆ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਹੈ। ਜੀ ਮੈਨੂੰ ਇੱਕ ਫੋਨ ਆਇਆ ਮਾਝੇ ਵੱਲੋਂ, ਮੈਂ ਉਹਦਾ ਨਾਮ ਨਹੀਂ ਲਵਾਂਗਾ ਹੁਣ, ਉਹਨੂੰ ਵੀ ਨਾਮਜ਼ਦ ਕਰ ਰੱਖਿਆ। ਉਹ ਕਹਿੰਦੇ ਵੀਰੇ ਅਸੀਂ ਤਾਂ ਸ਼ੇਅਰ ਹੀ ਕੀਤਾ ਸੀ ਗੱਲ। ਤਾਂ ਮਤਲਬ ਕਿ ਜੀ ਕਹਾਣੀ ਇਹ ਆ ਕਿ ਉਸ ਨੂੰ ਹਿਡਨ ਕਰਕੇ ਰੱਖਿਆ ਸੀ ਇਹਨਾਂ ਨੇ, ਕੋਈ ਆਨਲਾਈਨ ਨਹੀਂ ਪਾਇਆ, ਕੋਈ ਲੈਣਾ ਨਹੀਂ, ਕੋਈ ਦੇਣਾ ਨਹੀਂ। ਉਸ ਤੋਂ ਬਾਅਦ ਕੁਝ ਜਰਨਲਿਸਟ ਜਿਨ੍ਹਾਂ ਨੂੰ ਇਹ ਭਿਣਕ ਲੱਗੀ ਲੁਧਿਆਣੇ ਦੇ ਵਿੱਚ ਕਿ ਥਾਣੇ 'ਚ ਜੀ ਇੱਕ ਪਰਚਾ ਇਸ ਤਰ੍ਹਾਂ ਦਾ ਹਿਡਨ ਕਰਕੇ ਰੱਖਿਆ, ਤਾਂ ਫਿਰ ਇੱਥੋਂ ਗੱਲ ਖੁੱਲਦੀ ਜਿਹੜੀ ਹੈ ਨਾ, ਉਹ ਅੱਗੇ ਖੁੱਲ ਗਈ।
ਔਰ ਦੇਰ ਰਾਤ ਫਿਰ ਸਾਨੂੰ FIR ਦੀ ਕਾਪੀ ਜਿਹੜੀ ਆ ਸਮਝ ਲਓ ਕਿ ਤੂੰ ਜੁਗਾੜ ਲਾ ਕੇ ਮਿਲ ਗਈ। ਜੀ ਉਧਰੋਂ ਨਵਾਂ ਸਾਲ ਚੜ ਰਿਹਾ ਸੀ ਤਾਂ ਉਧਰੋਂ ਸਮਝ ਲਓ ਕਿ ਬਈ ਇਹ ਕੁਝ ਹੋ ਰਿਹਾ ਸੀਗਾ। ਤਾਂ ਇਸ ਤਰ੍ਹਾਂ ਨਵੇਂ ਮਤਲਬ ਸਾਲ ਦਾ ਕਿ ਤੋਹਫਾ ਹੀ ਹੈ। ਹਾਂ, ਤੈਨੂੰ ਤੋਹਫਾ ਮੇਰੇ ਵੱਲੋਂ ਨਹੀਂ, ਤੇਰੇ ਵਿਆਹ ਤੇ ਇੱਕ ਗੀਤ ਕੁੜੇ। ਤਾਂ ਗੱਲ ਇਹ ਆ ਹੂੰ ਕਿ ਬਸ ਇਹ ਤੋਹਫਾ ਨਵੇਂ ਸਾਲ ਤੇ ਆ ਗਿਆ, ਚਲੋ ਆਪਾਂ ਕਬੂਲ ਕਰ ਲਿਆ। ਭੇਜੇ ਹੋਏ ਤੋਹਫੇ ਸੱਜਣਾ ਦੇ ਫਿਰ ਗੱਲ ਨਾਲ ਲਗਾਉਣੇ ਪੈਂਦੇ ਨੇ। ਤਾਂ ਹੂੰ, ਇਦਾਂ ਹੀ ਆ ਕਿ ਬਈ ਯਾਨੀ ਇਹ ਕਹਿ ਸਕਦੇ ਆ ਕਿ ਕਿਤੇ ਨਾ ਕਿਤੇ ਪੁਲਿਸ ਨੂੰ ਵੀ ਇਸ ਚੀਜ਼ ਦਾ ਪਤਾ ਸੀ, ਜਾਂ ਹੋ ਸਕਦਾ ਕਿ ਪਰਚਾ ਕੱਟਣ ਉਪਰੰਤ ਇਹਨਾਂ ਨੂੰ ਲੱਗਾ ਹੋਵੇ ਕਿ ਜੇ ਕਿਸੇ ਦੀ ਅਰੈਸਟ ਪਾਉਨੇ ਆ ਜਾਂ ਅਸੀਂ ਪੁੱਛਗਿੱਛ ਦੇ ਬਹਾਨੇ ਬੁਲਾ ਕੇ ਅਰੈਸਟ ਕਰਦੇ ਆ ਤਾਂ ਰੌਲਾ ਪਵੇਗਾ, ਜੀ ਸਰਕਾਰ ਦੀ ਬਦਨਾਮੀ ਹੋਏਗੀ। ਤੇ ਵਿੱਚ ਦੀ ਹੂੰ ਇਲੈਕਸ਼ਨ ਵੀ ਆ ਗਏ ਨਾ, ਤੁਹਾਨੂੰ ਪਤਾ ਹੈ। ਔਰ ਉਦੋਂ ਗੁਰਪ੍ਰੀਤ ਸੇਖੋਂ ਵਾਲਾ ਬਹੁਤ ਰੌਲਾ ਚੱਲ ਰਿਹਾ ਸੀ, ਤੁਹਾਨੂੰ ਸ਼ਾਇਦ ਯਾਦ ਜੀ ਹੋਏਗਾ। ਜੀ ਜੀ ਠੀਕ ਹੈ ਨਾ ਜੀ। ਤਾਂ ਇਸ ਕਰਕੇ ਕੁਝ ਇਹ ਚੀਜ਼ਾਂ ਹੈਗੀਆਂ ਨੇ, ਸੰਕੇਤਕ ਨੇ ਵੈਸੇ ਇਹ, ਇਹਨਾਂ ਦੀ ਪੁਸ਼ਟੀ ਨਹੀਂ ਜੀ ਕਿ ਸ਼ਾਇਦ ਇਹਨਾਂ ਚੀਜ਼ਾਂ ਦੇ ਚੱਲਦੇ ਆ ਇਹਨਾਂ ਨੇ ਇਸ ਨੂੰ ਦਰਜ ਤੇ ਕਰ ਲਿਆ, ਪਰ ਕਿਤੇ ਨਾ ਕਿਤੇ ਥੋੜਾ ਸੰਕੋਚ ਕਰ ਗਏ ਕਿ ਇਸ ਨੂੰ ਅੱਗੇ ਨਹੀਂ ਵਧਾਇਆ ਗਿਆ। ਔਰ ਮੇਰੇ ਖਿਆਲ ਦੇ ਨਾਲ ਸਾਡੇ ਅਧਿਕਾਰਾਂ ਦਾ ਹੋਰ ਵੀ ਉਲੰਘਣ ਹੈ ਗੁਰਪ੍ਰੀਤ, ਕਿ ਸਾਨੂੰ ਨੋਮੀਨੇਟ ਕਰਨ ਤੋਂ ਬਾਅਦ ਸੂਚਿਤ ਨਹੀਂ ਕੀਤਾ ਗਿਆ। ਹੁਣ ਅਸੀਂ ਜੀ ਇਹਦੇ 'ਚ ਠੀਕ ਹੈ ਕਿ ਸਰਕਾਰ ਨੂੰ ਕਹਿ ਰਹੇ ਹਾਂ ਕਿ ਭਾਈ ਚਲੋ ਤੁਸੀਂ ਗ੍ਰਿਫਤਾਰ ਕਰ ਸਕਦੇ ਹੋ ਤਾਂ ਕਰ ਲਓ, ਜੀ ਜੀ ਨੋ ਵਰੀ ਨੋ ਪ੍ਰੋਬਲਮ। ਅਦਰਵਾਈਜ਼ ਅਸੀਂ ਤੁਹਾਨੂੰ ਹਾਈ ਕੋਰਟ 'ਚ ਜਵਾਬ ਦੇ ਬਣਾਵਾਂਗੇ। ਜੇ ਜੀ ਸੁਪਰੀਮ ਬਿਲਕੁਲ ਕੋਰਟ 'ਚ ਜਾਣਾ ਪਿਆ ਅਸੀਂ ਜਵਾਬ ਦੇ ਬਣਾਵਾਂਗੇ ਕਿ FIR ਕਾਦੀ ਬਣਦੀ ਹੈ। ਜੀ ਜੀ ਜੇ ਬਣਦਾ ਅਸੀਂ ਵੀ ਹੈ। ਉੱਥੇ ਜੀ ਹਾਂਜੀ, ਜੀ ਜੇ ਅਸੀਂ ਉੱਥੇ ਗੁਨਾਹਗਾਰ ਹੋਏ ਅਸੀਂ ਉੱਥੇ ਵੀ ਸਜ਼ਾ ਭੁਗਤਣ ਨੂੰ ਤਿਆਰ ਰਹਾਂਗੇ ਕਿ ਤੁਸੀਂ ਹੂੰ ਬੇਸ਼ੱਕ ਸਾਨੂੰ ਸਜ਼ਾ ਨਾ ਦਿਓ। ਅਸੀਂ ਹਾਈ ਜੀ ਕੋਰਟ ਕੋਲ ਖੁਦ ਮੰਗਾਂਗੇ ਜੇ ਗੁਨਾਹ ਸਾਡਾ ਬਣਦਾ ਤਾਂ ਦੇ ਦਿਓ ਜੀ ਸਾਨੂੰ ਸਜ਼ਾ, ਸਾਡੇ ਤੇ FIR ਜੀ ਦੇ ਹੁਕਮ ਦੇ ਦਿਓ ਨਵੇਂ ਸਿਰੇ ਤੋਂ, ਜਾਂ ਉਸ FIR ਨੂੰ ਅੱਗੇ ਤੋਰਨ ਦੇ ਹੁਕਮ ਦੇ ਦਿਓ। ਤੋ ਇਸ ਜੀ ਕਰਕੇ ਇਹ ਚੀਜ਼ ਜਿਹੜੀ ਹੈ ਨਾ ਉਹ ਇਦਾਂ ਹੈ ਕਿ ਜੇ ਗੁਰਪ੍ਰੀਤ ਅੱਜ ਅਸੀਂ ਹਿੱਲਦੇ ਹਾਂ, ਸਾਡੀ ਪੱਤਰਕਾਰਤਾ ਦੀ ਜੜ ਜਿਹੜੀ ਆ ਉਹ ਬਿਲਕੁਲ ਹਿੱਲ ਜਾਏਗੀ। ਕਿਉਂਕਿ ਅਗਲਾ ਹੁਕਮਰਾਨ ਹੋ ਸਕਦਾ ਕਿ ਇਹਦੇ ਤੋਂ ਵੀ ਐਕਸਟ੍ਰੀਮ ਹੋ ਜਾਵੇ। ਫਿਰ ਜੀ ਜੀ ਤੇ ਸਾਡਾ ਬਿਲਕੁਲ ਫਰਜ਼ ਬਣਦਾ ਜਿਹੜੇ ਅਸੀਂ ਤੁਹਾਡੇ ਤੋਂ ਪਹਿਲਾਂ ਦੇ ਹਾਂ, ਪਹਿਲੀ ਜਨਰੇਸ਼ਨ ਦੇ ਲਾ ਲਓ, ਕਿ ਅਸੀਂ ਤੁਹਾਨੂੰ ਪ੍ਰੋਟੈਕਟ ਕਰੀਏ। ਜਿਹੜਾ ਸਾਡਾ ਜੀ ਪਿਛਲਾ ਬਿਲਕੁਲ ਪੋਸ਼ ਹੈ ਪੱਤਰਕਾਰਤਾ ਦਾ, ਕਿ ਅਸੀਂ ਤੁਹਾਨੂੰ ਪ੍ਰੋਟੈਕਟ ਕਰੀਏ, ਕਿ ਅਸੀਂ ਹਾਈ ਕੋਰਟ ਤੋਂ ਕੋਈ ਰੂਲਿੰਗ ਲੈ ਕੇ ਆਈਏ ਜਾਂ ਕੁਝ ਕਰਾ ਕੇ ਲਿਆਈਏ, ਤਾਂ ਕਿ ਕੱਲ ਨੂੰ ਸਾਡੇ ਦੂਸਰੇ ਪੋਸ਼ ਦੇ ਨਾਲ ਕਿਸੇ ਕਿਸਮ ਦੀ ਇਦਾਂ ਦੀ ਕੋਈ ਦਿੱਕਤ ਪਰੇਸ਼ਾਨੀ ਨਾ ਆਵੇ। ਜੀ ਬਿਲਕੁਲ ਮੈਂ ਅਕਸਰ ਇਹ ਗੱਲ ਕਰਦਾ ਹੁੰਦਾ ਕਿ ਜਦੋਂ ਵੀ ਦੁਨੀਆ ਦੇ ਵਿੱਚ ਕੋਈ ਘਟਨਾ ਪਹਿਲੀ ਵਾਰ ਵਾਪਰਦੀ ਹੈ, ਕੋਈ ਵੀ ਹਾਦਸਾ, ਬੇਸ਼ੱਕ ਉਹ ਜਬਰ ਜਨਾਹ ਹੋਵੇ, ਬੇਸ਼ੱਕ ਉਹ ਕਿਤੇ ਬੰਬ ਚੱਲਣਾ, ਪਰਮਾਣੂ ਬੰਬ ਡਿੱਗਣਾ, ਜਦੋਂ ਘਟਨਾ ਪਹਿਲੀ ਵਾਰ ਵਾਪਰਦੀ ਹੈ ਤਾਂ ਹੋ ਹੱਲਾ ਬਹੁਤ ਮੱਚਦਾ ਹੈ। ਪਰ ਜਦੋਂ ਉਹ ਹੌਲੀ ਹੌਲੀ ਬਾਰ-ਬਾਰ ਹੁੰਦੀ ਰਹਿੰਦੀ ਹੈ ਤਾਂ ਲੋਕਾਂ ਦੇ ਧਿਆਨ ਤੋਂ ਪਰੇ ਹੋ ਜਾਂਦੀ ਹੈ, ਲੋਕ ਉਸ ਨੂੰ ਹੋਂ ਪਰੇ ਕਰ ਦਿੰਦੇ ਨੇ। ਤੇ ਇਹੀ ਇਸ ਮਾਮਲੇ ਦੇ ਵਿੱਚ ਹੈ, ਜੇਕਰ ਆਪਾਂ ਇਸ ਨੂੰ ਹੋਂ ਪਰੇ ਕਰਕੇ ਛੱਡ ਦਿਆਂਗੇ ਤਾਂ ਫਿਰ ਆਉਣ ਵਾਲਿਆਂ ਦਾ ਹੌਸਲਾ, ਜਿੱਦਾਂ ਤੁਸੀਂ ਦੱਸਿਆ, ਹੋਰ ਵੀ ਬੁਲੰਦ ਹੋ ਜਾਊਗਾ। ਇਹ ਉਹੀ ਹਿਸਾਬ ਹੈ ਜਿੱਦਾਂ ਕੋਈ ਆਉਂਦਾ ਹੈ ਵੀ ਭਾਈ ਅਸੀਂ 1000 ਦਿੱਤਾ, ਚਲੋ ਅਸੀਂ 1500 ਦੇ ਦਿੰਦੇ ਆ, ਤੀਜਾ ਆਉਂਦਾ ਕਹਿੰਦਾ 2000 ਦੇ ਦਿੰਦੇ ਆ। ਪਤਾ ਸਭ ਨੂੰ ਹੈ ਵੀ ਸਾਡੇ ਪੱਲੇ ਕੀ ਹੈ। ਸੋ ਖੈਰ ਇਹ ਉਹ ਸਰਕਾਰ ਹੈ ਜਿਸ ਨੇ ਆਖਿਆ ਸੀ ਵੀ ਭਾਈ ਅਸੀਂ ਲੋਕਾਂ ਨੂੰ ਸਵਾਲ ਕਰਨ ਲਾਇਆ, ਪਰ ਹੁਣ ਜਦੋਂ ਸਵਾਲ ਆਪ ਨੂੰ ਹੁੰਦੇ ਨੇ ਤਾਂ ਉਹ ਮਿਰਚਾਂ ਲੜਦੀਆਂ ਨੇ ਵੀ ਫਿਰ ਲਕੋ FIRਾਂ ਦਰਜ ਕੀਤੀਆਂ ਜਾਂਦੀਆਂ ਨੇ। ਖੈਰ ਆਪਾਂ ਹੁਣ ਇਸ ਤੋਂ ਅੱਗੇ ਵਧੀਏ ਤਾਂ ਹੋਰ ਖਬਰਾਂ ਦਾ ਰੁਖ ਕਰਦੇ ਹਾਂ। ਉਧਰ ਅੱਜ ਸੁਖਬੀਰ ਬਾਦਲ ਹੋਣਾ ਦੇ ਖਾਸਾ ਨੇੜਲੇ ਬੰਦੇ ਅਤੇ ਉਹਨਾਂ ਦੇ ਚਾਰਟਰਡ ਅਕਾਊਂਟੈਂਟ ਵੀ ਨੇ, ਨਾਲ ਦੀ ਨਾਲ ਕਹਿੰਦੇ SGPC ਦੇ ਅਕਾਊਂਟਸ ਨੂੰ ਵੀ ਉਹ ਦੇਖਦੇ ਰਹੇ ਨੇ। ਕੋਹਲੀ ਹੋਣੀ, ਉਹਨਾਂ ਦੀ ਗ੍ਰਿਫਤਾਰੀ ਹੋਈ ਹੈ ਜੀ। ਇਹ ਮਾਮਲਾ ਕੀ ਹੈ? ਉਹਨਾਂ ਦੀ ਗ੍ਰਿਫਤਾਰੀ ਸੁਖਬੀਰ ਬਾਦਲ ਦੇ ਨਾਲ ਜਾ ਜੁੜਦੀ ਹੈ, SGPC ਦੇ ਨਾਲ ਜਾ ਜੁੜਦੀ ਹੈ, ਜਾਂ ਵਿੱਚੋਂ ਗੱਲ ਹੈਗੀ ਕੀ ਹੈ? ਦੇਖੋ, ਮੈਂ ਨਾ ਕੁਝ ਮਹੀਨੇ ਪਹਿਲਾਂ ਸ਼ਾਇਦ ਇੱਥੇ ਤੁਹਾਡੇ ਨਾਲ ਵੀ ਸ਼ੰਕਾ ਜ਼ਾਹਰ ਕੀਤਾ ਸੀ, ਪਰ ਮੈਂ ਪੱਕੇ ਤੌਰ ਤੇ ਯਾਦ ਰੱਖ ਸਕਦਾ ਹਾਂ ਕਿ ਇੱਕ ਜਗ੍ਹਾ ਤੇ ਮੈਂ ਇੱਕ ਪਲੇਟਫਾਰਮ ਤੇ ਗੱਲ ਕਹੀ ਸੀ ਕਿ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਤੁਸੀਂ ਸੁਖਬੀਰ ਸਿੰਘ ਬਾਦਲ ਤੇ ਪਰਚਾ ਜਾਂ ਕੋਈ ਜਾਂਚ ਖੁੱਲੀ ਦੇਖੋ। ਜੀ ਤਾਂ ਮੈਨੂੰ ਲੱਗਦਾ ਕਿ ਉਸ ਦੀਆਂ ਤਿਆਰੀਆਂ ਨੇ। ਜੀ ਹੁਣ ਇਹ ਵੇਖੋ ਕਿ ਜਿਹੜਾ ਕੋਹਲੀ ਆ, ਇਹਦਾ ਪਹਿਲਾਂ ਤੇ ਮਸਲਾ ਇਹ ਸੀ ਕਿ ਜਿਸ ਵੇਲੇ ਇਹਨੂੰ ਬਹੁਤ ਵੱਡੇ ਪੈਕੇਜ ਤੇ ਲਿਆਂਦਾ ਗਿਆ ਸੀ, ਉਸ ਵਕਤ ਵੀ ਬਹੁਤ ਬੋਲਦੇ ਰਹੇ ਆ। ਇਹਨਾਂ ਦੇ ਭਗਤਾਂ ਨੂੰ, ਭੰਬਕੜਾਂ ਨੂੰ ਲੱਗਦਾ ਕਿ ਸ਼ਾਇਦ ਇਹ ਹੁਣ ਹੀ ਬੋਲਣ ਲੱਗੇ ਨੇ। ਜੀ ਕੋਹਲੀ ਨੂੰ ਬਹੁਤ ਵੱਡੇ ਪੈਕੇਜ ਤੇ ਲਿਆਂਦਾ ਗਿਆ ਸੀ ਕਿਉਂਕਿ ਸੁਖਬੀਰ ਸਿੰਘ ਬਾਦਲ ਦਾ ਬਿਜ਼ਨਸ ਦਾ ਸਾਰਾ ਅਕਾਊਂਟਸ ਦਾ ਕੰਮ ਉਹ ਦੇਖਦੇ ਸਨ। ਜੀ ਉਸ ਵੇਲੇ ਕੁਝ ਤਸਵੀਰਾਂ ਵੀ ਵਾਇਰਲ ਹੋਈਆਂ ਸਨ, ਜੇ ਮੈਂ ਗਲਤ ਨਹੀਂ ਤਾਂ ਉਹਨਾਂ ਦੀਆਂ ਕੁਝ ਫੈਮਿਲੀ ਫੋਟੋਜ਼ ਸੀਗੀਆਂ ਕਿ ਜਿਨ੍ਹਾਂ ਦੇ ਵਿੱਚ ਉਹ ਕੁਝ ਮौज ਮਸਤੀ ਕਰ ਰਹੇ ਸੀਗੇ, ਪਾਰਟੀ ਕਰ ਰਹੇ ਸੀਗੇ। ਤਾਂ ਉਹਦੇ ਵਿੱਚ ਮਤਲਬ ਕਿ ਇਹ ਆਇਆ ਕਿ ਕੀ ਇਸ ਤਰ੍ਹਾਂ ਦੇ ਬੰਦੇ ਨੂੰ
एडी वड्डी सिख संस्था दे विच सेवा देनी ठीक है, मैनूं वो भी जी याद है। अच्छा, उस तो बाद मतलब ये जिहड़ी सेवा मिली जां कह लो कि जो उहनूं जॉब मिली, ਉਹਦੇ ਵਿੱਚ ਇੱਕ ਝੋਲ ਇਹ ਹੋ ਗਈ ਕਿ ਜਿਹੜੇ ਸਰੂਪ ਵੇਚੇ ਗਏ ਛਪਾ ਕੇ जी ਸਾਈਡ ਤੋਂ, ਕਿ ਇਹਨਾਂ ਦੀ ਫਰਮ ਨੂੰ ਜਿਹੜਾ ਇੱਕ ਮੋਟੇ ਪੈਕੇਜ ਤੇ ਠੇਕਾ ਮਿਲਿਆ ਸੀ ਆਡਿਟ ਦਾ, ਕਿ ਇਹਨਾਂ ਨੇ ਆਡਿਟ ਹੀ ਨਹੀਂ ਕੀਤਾ। जी ਤਾਂ ਜਿਹੜੀ ਈਸ਼ਰ ਸਿੰਘ ਪੜਤਾਲੀਆ ਕਮੇਟੀ ਸੀ, ਉਹਨਾਂ ਨੇ ਸਿਫਾਰਿਸ਼ ਕੀਤੀ ਸੀ ਕਿ ਇਹਨਾਂ ਕੋਲੋਂ ਤਕਰੀਬਨ ਪੌਣੇ 2 ਕਰੋੜ, ਜੇ ਮੈਂ ਨਹੀਂ ਭੁੱਲਦਾ, ਕਿ ਉਹ जी ਵਸੂਲ ਕੀਤੇ ਜਾਣ ਤੇ ਇਹਨਾਂ ਨੂੰ ਫਾਰਗ 75% ਕੀਤਾ। शायद ਹਾਂਜੀ, 75% ਕਹਿੰਦੇ ਨੇ ਵੀ 75% ਆ ਸ਼ਾਇਦ ਉਹੀ ਵਸੂਲੀ ਫਿਰ ਅਮਾਉਂਟ ਇੰਨਾ ਕ ਬਣੇਗਾ ਮੇਰੇ ਖਿਆਲ ਦੇ ਨਾਲ। ਜੀ तो गल ये कि चलो जे अमाउंट इनकरैक्ट हो तो करैक्ट कर लेना, मेरा अंदाजा ये पौने 2 करोड़ के करीब से, या पौने 3 करोड़ है। तो बई उदों फिर इन्होंने की वसूली की कि नहीं की, ये जानते हैं जी तो इस करके वो जो हुण SIT ने उस मामला दर्ज कर लिया, तो इन्हों लग्या कि ये घड़े की मच्छी आ, इसनूं फड़ो। जी ਇਹਨੂੰ ਫੜਨ ਦੇ ਨਾਲ ਇੱਕ ਲਾਭ ਇਹ ਮਿਲੇਗਾ, ਕਿਉਂਕਿ ਜਿਹੜਾ ਤੁਹਾਡਾ ਅਕਾਊਂਟੈਂਟ ਹੈ ਨਾ जी ਸਰ, ਤੁਹਾਡੇ ਬਿਜ਼ਨਸ ਦਾ ਅਲਫ ਤੋਂ ਬੇ ਤੱਕ, ਤੇ ਮੈਂ ਕਹਿੰਦਾ ਕਿ ਬਾਈ A ਤੋਂ Z ਤੱਕ ਸਭ ਕੁਝ ਜਾਣਦਾ ਹੈ। ਤੇ ਜੇ ਹੁਣ ਮੰਨ ਲਓ ਕੋਈ ਜਾਂਚ ਪੜਤਾਲ ਦੇ ਵਿੱਚ ਕੁਝ ਨਾ ਕੁਝ ਹੱਥ ਲੱਗ ਗਿਆ, ਤੇ ਫਿਰ ਆਪੇ ਸੁਖਬੀਰ ਬਾਦਲ ਵਾਸਤੇ ਪ੍ਰੋਬਲਮ ਹੋ ਗਈ। जी ਤੇ ਇਸੇ ਬਹਾਨੇ मतलब ये भी निकल सकता है कि कोहली मान लो जे ਉਹਦੇ ਤੋਂ वसूली नहीं हुई तो ये मुद्दा बनाउणगे। जी तो इस वास्ते ये गुरप्रीत मामला जिहड़ा है ना वो जुड़ता है इसे चीज दे नाल कि इन्हां ने अपनी ड्यूटी जिहड़ी है वो सही तरीके नाल नहीं निभाई। ते मैं समझदा कि जे SGPC ने वसूली कर लई है ना, तो अज तक ਉਹਦੇ ਤੇ ਭੇਤ क्यों ਬਣਿਆ ਰਿਹਾ, ਇਹ ਵੀ ਇੱਕ ਬੜਾ ਵੱਡਾ ਸਵਾਲ ਹੈ। पर इस वेले आम आदमी पार्टी वर्सज अकाली दल जो मैं तुहानूं कहा सी संभावी है, वो बिल्कुल हो चुका है। तो जी बरासता SGPC, बरासता मजीठिया, जिधर मर्जी देख लो, अखीर वो जी भेड़ जिहड़ा है तुहानूं स्क्रीन ते दिखाई देवेगा, सीधे तौर पे कैनवस ते वो दिखाई देवेगा। ਜੀ ਬਿਲਕੁਲ। ਇਸ ਤੋਂ ਅੱਗੇ ਜੇਕਰ ਆਪਾਂ ਵਧੀਏ ਤਾਂ ਦੇਸ਼ ਨੇ ਬੜੇ ਘੁਟਾਲੇ ਦੇਖੇ ਨੇ ਤੇ ਹੁਣ ਪੰਜਾਬ ਨੇ ਇੱਕ ਹੋਰ ਘੁਟਾਲਾ ਦੇਖ ਲਿਆ, ਉਹ ਹੈ ਜੀ ਕੂੜੇ ਦਾ। ਇਹ ਕੀ ਸਾਰਾ ਮਾਜਰਾ ਹੈ ਜੀ? ਧੰਨਵਾਦ ਫਿਰ ਤੁਹਾਡੇ ਸ਼ਹਿਰ ਵੱਲੋਂ ਦਿਖਾਉਣ ਵਾਸਤੇ, ਇਹ ਜਲੰਧਰ ਦਾ ਹੀ ਹੈ। ਜੀ अच्छा, ये कूड़ा कटल कमाल ही हो जी गई वाकया, कुछ घोटाले कूड़ा हो गए, बने ही कख ना, जी ते फिर अखीर कूड़ा भी घोटाला हो गया। वाह वे वाह रब्बा, ਕਿਹੜੇ ਕਿਹੜੇ ਰੰਗ ਦਿਖਾਣੇ ਸੀ। ਅੱਛਾ, ਗੱਲ ਇਹ ਆ ਕਿ ਇੱਥੇ ਜਲੰਧਰ ਦੇ ਵਿੱਚ ਜਿਹੜੇ ਮੇਅਰ ਆ ਵਿਨੀਤ ਧੀਰ, जी ਇਹ ਨਾ ਅੱਜ ਕੱਲ ਤੁਹਾਨੂੰ ਪਤਾ, ਥੋੜਾ ਜਿਹਾ ਆਪਾਂ ਆਡੀਅנס ਨੂੰ ਦੱਸ ਦਈਏ ਕਿਉਂਕਿ ਕਈ ਵਾਰ ਸਿਸਟਮੈਟਿਕਲੀ ਨਾ ਕੁਝ ਚੀਜ਼ਾਂ ਉਹਨਾਂ ਨੂੰ ਨਹੀਂ ਪਤਾ ਲੱਗਦੀਆਂ ਵੀ ਕਿਵੇਂ जी ਹੋ ਰਿਹਾ, ਕੀ ਹਿਸਾਬ ਅੰਡਰਸਟੈਂਡਿੰਗ ਨਹੀਂ ਕਿਤਾਬ। ਬਣ ਪਾਉਂਦੀ। ਬਿਲਕੁਲ ਬਿਲਕੁਲ ਹਾਂਜੀ ਬਿਲਕੁਲ। ਇਹਦੇ ਚ ਕੀ ਆ ਕਿ ਉਹ ਪਹਿਲਾਂ ਵਾਲੀਆਂ ਗੱਲਾਂ ਹੈ ਨਹੀਂ, ਜਿਵੇਂ ਮਿਊਨਿਸਪਲ ਦੇ ਪੱਕੇ ਕਾਮੇ ਹੁੰਦੇ ਸੀ। ਜੀ ਅੱਜ ਕੱਲ ਇੱਕ ਫਰਮ ਨੂੰ ਠੇਕਾ ਦੇ ਦਿੱਤਾ ਜਾਂਦਾ ਆ ਕਿ ਭਾਈ ਤੂੰ ਸ਼ਹਿਰ ਚੋਂ ਜਾਂ ਕੌਂਸਲ ਦੀ ਹੱਦ ਚੋਂ ਸਫਾਈ ਕਰਵਾਉਣੀ ਆ, ਜੀ ਤਾਂ ਉਹਦੇ ਵਾਸਤੇ ਜਿਹੜਾ ਉਹ ਠੇਕਾ ਦਿੱਤਾ ਗਿਆ, ਤਾਂ ਇਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹਨੇ ਤੈਅ ਕੰਮ ਕਰਨਾ। ਹੁਣ ਹੋਇਆ ਕੀ ਹੈ ਕਿ ਸ਼ਹਿਰ 'ਚ ਕੂੜਾ ਇਕੱਠਾ ਕਰਨ ਵਾਸਤੇ ਵਰਤੇ ਜਾਣ ਵਾਲੇ ਟਰੈਕਟਰ ਟਰਾਲੀਆਂ ਦੇ ਚਲਾਉਣ ਦੇ ਵਿੱਚ ਗੜਬੜ ਜੀ ਦਿਖਾਈ ਗਈ ਕਿ ਠੇਕੇਦਾਰ ਨੇ 14 ਸੌਂਪੇ ਕਿ ਲਓ ਜੀ 14 ਚੱਲੀ ਜਾਂਦੇ ਆ, ਪਰ 6 ਜੀ ਹੀ ਰੂਟਾਂ ਤੇ ਕੰਮ ਪਾਇਆ ਗਿਆ, ਜਦ ਕਿ 8 ਤੇ ਮਤਲਬ ਕਿ ਟਰੈਕਟਰ ਟਰਾਲੀ ਫਰਜ਼ੀ ਤੌਰ ਤੇ ਚਲਾਈ ਜਾ ਰਹੀ ਸੀ। ਜੀ ਇਹ ਸਾਰੇ ਹੁਣ ਆਊਟਸੋਰਸ ਰਾਹੀਂ ਰੱਖੇ ਜਾਂਦੇ ਆ, ਤੇ ਸਮੱਸਿਆ ਇਹ ਵੀ ਪੈਦਾ ਹੁੰਦੀ ਹੈ ਨਾ ਕਿ ਸਰਕਾਰੀ ਕੰਮਕਾਰ ਨੂੰ ਕਿਹਾ ਜਾਂਦਾ ਕਿ ਮੈਨੇਜਮੈਂਟ ਦੀ ਦਿੱਕਤ ਆਉਂਦੀ ਹੈ, ਪਰ ਨਿੱਜੀ ਆਊਟਸੋਰਸਿੰਗ ਆ ਵੀ ਠੱਗੀ ਠੋਰੀ ਇੱਕ ਸਮੱਸਿਆ ਬਣਦੀ ਹੈ। ਬਿਲਕੁਲ ਹੁਣ ਮਤਲਬ ਕਿ ਇਹ ਵੈਸੇ ਇਹਨਾਂ ਨੇ ਸ਼ਹਿਰ 'ਚ ਲਗਭਗ 125 ਟਰੈਕਟਰ ਟਰਾਲੀਆਂ ਨੂੰ ਠੇਕੇ ਤੇ ਲਿਆ ਹੈ, ਤੇ 6 ਜੀ ਤੋਂ 7 ਠੇਕੇਦਾਰ ਉਹਨਾਂ ਤੇ ਕੰਮ ਕਰ ਰਹੇ। ਤਾਂ ਮਤਲਬ ਕਿ ਗੱਲ ਉਹੀ ਹੈ ਨਾ ਕਿ ਫਰਮ ਨੂੰ ਕਿਸੇ ਨੂੰ ਠੇਕਾ ਦੇ ਦਿੱਤਾ ਕਿ ਟਰੈਕਟਰ ਟਰਾਲੀਆਂ ਆ ਗਈਆਂ ਜੀ ਤੁਹਾਡੀਆਂ, ਜਾਂ ਕਈ ਵਾਰ ਜੀ ਕੰਪਲੀਟਲੀ ਠੇਕਾ ਵੀ ਦੇ ਦਿੱਤਾ ਜਾਂਦਾ ਕਿ ਸਾਰਾ ਕੁਝ ਜੀ ਹੀ ਉਹਨਾਂ ਦਾ ਕੂੜਾ ਚੱਕਣਾ। ਤਾਂ ਗੱਲ ਇਹ ਆ ਕਿ ਇਹ ਤੁਸੀਂ ਅੰਦਾਜ਼ਾ ਲਾ ਲਓ ਕਿ ਵੇਖ ਲਓ
ਕਿੰਨੇ ਵੱਡੇ ਪੱਧਰ ਦਾ ਕੰਮ ਚੱਲਣ ਡਿਆ। ਤੇ ਮੈਂ ਤਾਂ ਪਿੱਛੇ ਜੇ ਇੱਕ ਹੋਰ ਦੇਖਿਆ ਗੁਰਪ੍ਰੀਤ, ਹਰਿਆਣੇ ਦੇ ਵਿੱਚ ਇੱਕ ਬੜਾ ਵੱਖਰੀ ਕਿਸਮ ਦਾ ਸਕੈਮ ਹੋਇਆ, ਗੇਟ ਪਾਸ ਸਕੈਮ। ਜੀ ਉੱਥੋਂ ਟਰੱਕ ਕਹਿੰਦੇ ਝੋਨਾ ਲਈ ਜਾਂਦੇ, ਝੋਨਾ ਲਈ ਜਾਂਦੇ, ਝੋਨਾ ਲਈ ਜਾਂਦੇ ਆ, ਤੇ GPS ਲੋਕੇਸ਼ਨ ਜਾਂ ਪੋਰਟਲ ਦੀ ਖਾਨਾ ਪੂਰਤੀ, ਮਤਲਬ ਕਿ ਫੇਕ ਗੇਟ ਪਾਸ ਸਕੈਮ ਹੋ ਗਿਆ। ਵੱਖੋ ਵੱਖਰੇ ਸਕੈਮ ਚੱਲਦੇ ਆ, ਪਰ ਇੱਥੇ ਠੇਕੇਦਾਰ ਨੂੰ ਦੱਸਦੇ ਆ ਕਿ ਵਾਰਨ ਕਰਕੇ ਛੱਡ ਦਿੱਤਾ ਗਿਆ, ਪਰ ਮੇਰੇ ਖਿਆਲ ਦੇ ਨਾਲ ਬਈ ਵਾਰਨ ਕਰਨ ਵਾਲੀ ਤੇ ਜ਼ਰੂਰਤ ਨਹੀਂ ਸੀ। ਇਹਦਾ ਠੇਕਾ ਜਿਹੜਾ ਰੱਦ ਕਰਨਾ ਚਾਹੀਦਾ ਸੀ। ਕੀ ਪਤਾ ਕਦੋਂ ਤੋਂ ਇਹ ਹੇਰ-ਫੇਰ ਕਰੀ ਜਾਂਦਾ। ਜੀ ਹੋ ਸਕਦਾ ਹਿੱਸੇਦਾਰੀ ਤੇ ਕੰਮ ਚੱਲਦਾ ਹੋਵੇ, ਜਿਹੜਾ ਵਾਰਨ ਕਰਕੇ ਸਾਰਨਾ ਪੈ ਗਿਆ, ਗਾਂ ਤੋਂ ਵੀ ਕੰਮ ਲੈਣੇ ਠੇਕੇਦਾਰੀ ਹੁੰਦੇ ਤੋਂ ਨੇ। ਹਿੱਸੇਦਾਰੀ ਤੱਕ ਦਾ ਸਫ਼ਰ। ਜੀ ਬਿਲਕੁਲ। ਉਧਰ ਭਾਜਪਾ ਨੇ ਵਿੱਤ ਮੰਤਰੀ ਦੇ ਦਾਅਵੇ ਨੂੰ ਨਕਾਰ ਦਿੱਤਾ ਹੈ ਜੀ। ਹਾਂਜੀ, ਦੇਖੋ ਇਹ ਚੱਲ ਰਿਹਾ ਕੰਮ ਮਨਰੇਗਾ ਵਾਲਾ, ਤੁਹਾਨੂੰ ਪਤਾ ਹੀ ਆ, ਬਹੁਤ ਵੱਡਾ ਭੇਡ ਚੱਲਦਾ ਪਿਆ। ਤਾਂ ਇਹਦੇ ਵਿੱਚ ਪਿਛਲੇ ਦਿਨੀ ਜਿਹੜੇ ਵਿੱਤ ਮੰਤਰੀ ਨੇ ਚੀਮਾ ਸਾਹਿਬ, ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ, ਕੁਝ ਦਾਅਵੇ ਕੀਤੇ ਸਨ, ਤੇ ਉਹਨਾਂ ਦਾਅਵਿਆਂ ਨੂੰ ਕੰਪਲੀਟਲੀ ਭਾਜਪਾ ਨੇ ਰੱਦ ਕੀਤਾ। ਉਹ ਕਹਿੰਦੇ ਕਿ ਮਨਰੇਗਾ ਤੇ ਇਹ ਝੂਠ ਬੋਲ ਰਹੇ ਆ, ਕਿ ਗਲਤ ਜਾਣਕਾਰੀਆਂ ਦਿੱਤੀਆਂ ਜਾ ਰਹੀਆਂ। ਤੇ ਉਹਨਾਂ ਨੇ ਕਿਹਾ ਕਿ ਮਨਰੇਗਾ ਯੋਜਨਾ ਦੇ ਤਹਿਤ ਕੇਂਦਰ ਦੇ ਵੱਲੋਂ 23,446 ਕਰੋੜ ਦਾ ਜਿਹੜਾ ਬਕਾਇਆ ਹੈ, ਜੀ ਠੀਕ ਹੈ ਜੀ, ਵੀ ਇਹ ਦਾਵਾ ਜਿਹੜਾ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਦੇਖੋ, ਪੰਜਾਬ ਦੀਆਂ 13,304 ਪੰਚਾਇਤਾਂ ਦੇ ਵਿੱਚੋਂ 9,115 ਦਾ ਆਡਿਟ ਹੀ ਨਹੀਂ ਹੋਇਆ, ਜਦ ਕਿ 10,653 ਮਾਮਲਿਆਂ ਦੇ ਵਿੱਚ ਫਰਜ਼ੀ ਕਾਰਡ ਤੇ ਸਕੀਮ ਦਾ ਦੁਰਪ੍ਰਯੋਗ ਜਾਂ ਕੁਵਰਤੋਂ ਕੀਤੀ ਗਈ ਹੈ। ਮਤਲਬ ਜੀ ਕਿ ਉਹਨਾਂ ਨੇ ਕਿਹਾ ਕਿ ਬਈ ਇਹ ਬਿਲਕੁਲ ਝੂਠ ਬੋਲ ਰਿਹਾ, ਉਲਟਾ ਆਡਿਟ ਹੀ ਨਹੀਂ ਕਰਵਾਇਆ ਇਹਨਾਂ ਨੇ। ਜੀ ਵੀ ਜਿਹੜੇ ਚੀਮਾ ਸਾਹਿਬ ਆ, ਕਿ ਇਹਨਾਂ ਦੀ ਸਰਕਾਰ ਹਰ ਮਹੀਨੇ 2500 ਕਰੋੜ ਰੁਪਏ ਦਾ ਕਰਜ਼ਾ ਚੁੱਕ ਰਹੀ ਆ, ਜੀ ਵੀ ਜਾਂ ਨਹੀਂ ਸੌਰੀ, ਕਰਜ਼ਾ ਚੁਕਾ ਰਹੀ ਆ। ਇਹ ਜੀ ਇਹ ਅੱਧਾ ਸੱਚ ਬੋਲਣਾ ਜਿਹੜਾ ਹੈ, ਉਹ ਇਹਨਾਂ ਨੂੰ ਸ਼ੋਭਾ ਨਹੀਂ ਦਿੰਦਾ। ਉਹ ਕਹਿੰਦੇ ਕਿ ਇਹਨਾਂ ਨੂੰ ਪੂਰਾ ਸੱਚ ਜਿਹੜਾ ਉਹ ਬੋਲਣਾ ਚਾਹੀਦਾ। ਦੇਖੋ ਗੱਲ ਇਹ ਆ ਕਿ ਇਹਨਾਂ ਦਾ ਜਿਹੜਾ ਵੀ ਕੰਮ ਆ, ਸਾਨੂੰ ਨਹੀਂ ਪਤਾ ਕੌਣ ਸੱਚਾ ਕੌਣ ਝੂਠਾ। ਇਹ ਤੇ ਫਲੱਡਸ ਤੋਂ ਪਹਿਲਾਂ ਦੇ ਲੱਗੇ ਪਏ ਆ, ਤੁਹਾਨੂੰ ਪਤਾ। ਭਾਜਪਾ ਵਾਲੇ ਕੁਛ ਕਹਿੰਦੇ, ਕੁਛ ਕਹਿੰਦੇ ਆ। ਤੇ ਮੈਂ ਹੈਰਾਨ ਆ ਕਿ ਤੁਸੀਂ ਜਦੋਂ ਸੈਸ਼ਨ ਹੀ ਕੀਤਾ ਸੀਗਾ, ਤੇ ਉਦੋਂ ਇਹ ਸਾਰੀਆਂ ਚੀਜ਼ਾਂ ਤੁਸੀਂ ਵਾਈਟ ਪੇਪਰ ਦੇ ਰੂਪ ਦੇ ਵਿੱਚ ਲੈ ਆਂਦੇ, ਜੀ ਲੋਕਾਂ ਨੂੰ ਪਤਾ ਲੱਗਦਾ। ਭਾਜਪਾ ਵਾਲੇ ਵੀ ਜਿਹੜੇ ਉਹ 1.25 ਲੱਖ ਹੈਗੇ ਆ ਸ਼ਰਮਾ ਜੀ, ਉਹ ਵੀ ਭਾਗ ਲੈਂਦੇ ਚਰਚਾ ਦੇ ਵਿੱਚ, ਤਾਂ ਘੱਟੋ ਘੱਟ ਬਿਲਕੁਲ ਲੋਕਾਂ ਨੂੰ ਸਾਫ਼ ਹੋ ਜਾਂਦਾ ਜੀ। ਇਹਦੇ ਜੀ ਚ ਤਾਂ ਕੀ ਆ, ਇਹਦੇ ਚ ਜਿਵੇਂ ਮਲਕੀਤ ਸਿੰਘ ਨੇ ਗਾਣਾ ਗਾਇਆ ਸੀ, ਤੂੰ ਤੱਕੜਾ ਬਈ ਤੂੰ ਤੱਕੜਾ, ਇਹ ਕਹੀ ਜਾਂਦੇ ਤੂੰ ਮਾੜਾ ਬਈ ਤੂੰ ਮਾੜਾ। ਇਹ ਤੇ ਇਦਾਂ ਹੀ ਜੀ ਚੱਲੀ ਜਾਊਗਾ। ਤਾਂ ਲੋਕਾਂ ਚ ਕਲੈਰਿਟੀ ਲਿਆਉਣ ਲਈ ਤਾਂ ਤੁਸੀਂ ਦੱਸੋ ਨਾ ਕਿ ਹਾਂ ਭਾਈ ਆਹ ਦਸਤਾਵੇਜ਼ ਨੇ, ਆ ਇੱਧਰ ਬੋਲਦੇ ਆ ਇੱਧਰ ਬੋਲਦੇ ਆ। ਗੱਲ ਇਹ ਆ ਕਿ ਹੁਣ ਇਹ ਦੂਜੀ ਵਾਰ ਹੈ, ਜਦੋਂ ਪਹਿਲਾਂ ਸ਼ਿਵਰਾਜ ਸਿੰਘ ਨੇ ਦੋਸ਼ ਲਾਏ ਸਨ, ਉਸ ਜੀ ਤੋਂ ਪਹਿਲਾਂ ਪੰਜਾਬ ਦੇ ਕੁਝ ਇਹਨਾਂ ਦੇ ਕਾਰਕੁਨਾਂ ਨੇ, ਭਾਜਪਾ ਵਾਲਿਆਂ ਦੇ ਨੇ ਡਾਕੂਮੈਂਟ ਕੱਢੇ ਸਨ। ਉਹ ਸਿੱਧਾ ਕਹਿ ਰਹੇ ਕਿ ਤੁਸੀਂ ਮਨਰੇਗਾ ਚ ਘਪਲਾ ਕੀਤਾ। ਲਓ ਕਰੋ ਪਰਚਾ ਦਰਜ ਇਹਨਾਂ ਤੇ, ਭਾਜਪਾ ਵਾਲਿਆਂ ਤੇ, ਜੇ ਦਮ ਹੈ ਤਾਂ ਕਰਕੇ ਦਿਖਾਓ। ਜੀ ਡੇਲੀ ਪ੍ਰੈਸ ਕਾਨਫਰੰਸ ਕਰਕੇ ਤੁਹਾਡੀਆਂ ਵਖੀਆਂ ਉਧੇੜ ਦਿੰਦੇ ਨੇ, ਕਦੇ ਇਲੀਗਲ ਮਾਈਨਿੰਗ ਤੇ, ਕਦੇ ਕਿਸੇ ਥਾਂ ਤੇ ਘੇਰਦੇ ਆ। ਲਓ ਕਰਕੇ ਦਿਖਾਓ ਪਰਚਾ, ਜੇ ਦਮ ਹੈ ਤਾਂ ਬਿਲਕੁਲ ਕਰਕੇ ਦਿਖਾਓ। ਜੀ ਅਮਿਤ ਸ਼ਾਹ ਤੁਹਾਡੀਆਂ ਨਾਸਾਂ ਥਾਣੀ ਧੂੰ ਨਾ ਕੱਢ ਦੇਵੇ ਤੇ ਜੋ ਮਰਜ਼ੀ ਕਹਿ ਦੇ। ਉੱਥੇ ਤਾਂ ਜੀ ਪੂਰੇ ਗੋਡੇ ਟੇਕੇ ਹੋਏ ਨੇ, ਉੱਥੇ ਕਿੱਥੇ ਗੱਲ ਆਉਂਦੀ ਹੈ। ਬੇਸ਼ੱਕ ਆਪਾਂ ਇਸ ਨੂੰ ਦੂਜੇ ਪੱਖ ਤੋਂ ਦੇਖੀਏ, ਫੈਡਰਲਿਜ਼ਮ ਦੀਆਂ ਵੀ ਧੱਜੀਆਂ ਉੱਡ ਰਹੀਆਂ ਨੇ, ਪਰ ਇਹ ਕਿੰਨੇ ਕੁ ਆਪਣੇ ਵੱਲੋਂ ਫੁੱਲ ਪਾ ਰਹੇ ਨੇ, ਉਹ ਵੀ ਤਾਂ ਦੇਖਣ ਵਾਲੀ ਗੱਲ ਹੈ ਨਾ। ਖੈਰ ਅੱਗੇ ਚੱਲੀਏ, ਉੱਧਰ ਭਾਸ਼ਾ ਦਾ ਮੁੱਦਾ ਵੀ ਉੱਠ ਰਿਹਾ ਹੈ ਖਾਸਾ। ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਦੇ ਵਿੱਚ ਪੋਸਟ ਆਫਿਸ 'ਚ ਇੱਕ ਵਿਅਕਤੀ ਕਹਿ ਰਿਹਾ ਵੀ ਭਾਈ ਮੈਂ ਪੰਜਾਬੀ ਹਾਂ, ਮੈਂ ਤਾਂ ਚੱਲ ਕੋਈ ਨਾ ਹਿੰਦੀ ਬੋਲ ਲੂੰਗਾ, ਪਰ ਤੇਰਾ ਔਖਾ ਹੈ। ਵਿਅਕਤੀ ਦਾ ਅੱਗਿਓਂ ਜਦੋਂ ਵਤੀਰਾ ਦੇਖਦੇ ਹਾਂ, ਉਹ ਵਿਚਾਰਾ ਲਾਚਾਰ ਜਿਹਾ ਨਜ਼ਰ ਆ ਰਿਹਾ। ਕੀ ਕਹਿੰਦੇ ਹੋ ਜੀ? ਆ ਦੇਖੋ, ਨਹੀਂ ਠੀਕ ਹੈ, ਚਲੋ ਕੋਈ ਗੱਲ ਨਹੀਂ ਹੈ। ਇਹ ਆਪਾਂ ਦੇਖਦੇ ਆ, ਆਪਣੇ ਪੰਜਾਬੀ ਵੀ ਜੌਬ ਕਰਦੇ ਆ ਜਿੱਥੇ ਵੀ, ਚਲੋ ਸੰਵਿਧਾਨਕ ਮੱਦ ਹੈਗੀ ਆ। ਆਪਣੇ ਪੰਜਾਬੀ ਕਿਤੇ ਵੀ ਜਾਂਦੇ ਆ, ਪ੍ਰਾਈਵੇਟ ਸੈਕਟਰ 'ਚ ਜਾਂਦੇ ਆ ਜਾਂ ਕਿਤੇ ਸਰਕਾਰੀ ਸੈਕਟਰ ਦੀ ਜੌਬ ਹੁੰਦੀ ਆ, ਪਰ ਆਪਣੇ ਪੰਜਾਬੀ ਨੂੰ ਕੋਈ ਸਮੱਸਿਆ ਨਹੀਂ। ਆਪਣੇ ਪੰਜਾਬੀ, ਮੇਰੇ ਕਈ ਛੋਟੇ ਹੈਗੇ ਨੇ ਜਿਹੜੇ ਕਰਨਾਟਕ ਦੇ ਵਿੱਚ ਜਾ ਕੇ ਸੈੱਟ ਹੋਏ ਨੇ, ਬੰਗਲੌਰੂ। ਤਾਂ ਪਰ ਉਹ ਜੀ ਕੰਨੜ, ਉਹਨਾਂ ਨੂੰ ਬੋਲਣ 'ਚ ਕੋਈ ਦਿੱਕਤ ਨਹੀਂ, ਉਹਨਾਂ ਨੇ ਸਿੱਖੀ ਜਾ ਕੇ ਕੰਨੜ ਹੈ ਸਭ ਤੋਂ ਪਹਿਲਾਂ। ਤਾਂ ਜਿਹੜੀ ਇਹ ਵੀਡੀਓ ਆ, ਠੀਕ ਹੈ, ਇਹਦੇ ਤੇ ਰਾਏ ਵੰਡਵੀਂ ਆ। ਕੋਈ ਕਹਿ ਰਿਹਾ ਕਿ ਬਈ ਇਹ ਕੋਈ ਵੱਡਾ ਮੁੱਦਾ ਨਹੀਂ ਹੈ ਯਾਰ, ਕਿਸੇ ਨੂੰ ਹੋ ਸਕਦਾ ਨਾ ਪੰਜਾਬੀ ਪੜ੍ਹਨੀ ਆਵੇ, ਪਰ ਨਹੀਂ।
ਮੇਰੇ ਖਿਆਲ ਦੇ ਨਾਲ ਜਦੋਂ ਤੁਸੀਂ ਜੌਬ 'ਚ ਆ ਗਏ, ਹੋ ਸਕਦਾ ਕਿ ਉਦੋਂ ਤੁਹਾਨੂੰ ਪੰਜਾਬੀ ਦਾ ਪੇਪਰ ਜਿਹੜਾ ਜੁਗਾੜ ਨਾਲ ਕਲੀਅਰ ਕਰਵਾ ਦਿੱਤਾ ਗਿਆ ਹੋਵੇ, ਬਟ ਬਿਲਕੁਲ ਜੇ ਨਹੀਂ ਆਉਂਦੀ ਤਾਂ ਘੱਟੋ ਘੱਟ ਤੁਹਾਨੂੰ ਪੰਜਾਬੀ ਸਿੱਖਣੀ ਚਾਹੀਦੀ ਹੈ, ਤਾਂ ਕਿ ਤੁਹਾਡੀ ਜੌਬ ਸਹੀ ਢੰਗ ਨਾਲ ਚੱਲ ਸਕੇ, ਤੁਹਾਨੂੰ ਡਿਊਟੀ 'ਚ ਦਿੱਕਤ ਨਾ ਆਵੇ। ਠੀਕ ਜੀ ਹੈ ਨਾ ਜੀ? ਬਿਲਕੁਲ तो मतलब मैं एक छोटी जी गल दसदा, मैं अंग्रेजी मैनू मेरी कमजोरी अंग्रेजी, मैं नहीं ज्यादा ये इंप्रूव हो सकिया, बोल मैं अंग्रेजी रहा ला, ठीक है जी। ਜੀ पर मैं ਉਹਦੇ ਤੇ ਧਿਆਨ ਦੇਣ ਦੀ ਥਾਂ ਤੇ, ਕਿਉਂਕਿ ਸਾਡਾ ਇਲਾਕਾ ਐਸਾ ਇਲਾਕਾ ਜਿੱਥੇ ਬੇਸਿਕਲੀ ਪਹਿਲਾਂ ਹਿੰਦੀ ਜ਼ਿਆਦਾ ਚੱਲਦੀ ਸੀ, ਕਿਉਂਕਿ ਜੀ ਮੈਂ ਅਬੋਹਰ ਵਾਲੀ ਸਾਈਡ ਪੜ੍ਹਿਆ ਸ਼ੁਰੂ 'ਚ। ਤਾਂ ਗੱਲ ਇਹ ਆ ਕਿ ਫਿਰ ਮੈਂ ਹਿੰਦੀ ਤੇ ਜ਼ੋਰ ਦਿੱਤਾ, ਮੈਂ ਹਿੰਦੀ ਨੂੰ ਹੋਰ ਮਜ਼ਬੂਤ ਕੀਤਾ ਕਿ ਹਿੰਦੀ 'ਚ ਵੀ ਬਹੁਤ ਕੁਝ ਲੱਭਿਆ ਜਾ ਸਕਦਾ ਕਿ ਇਸ ਦੇਸ਼ ਦੇ ਜੀ ਵਿੱਚ ਬਿਲਕੁਲ ਸੰਪਰਕ ਦੀ ਭਾਸ਼ਾ ਉਹ ਵੀ ਹੈ, ਤਾਂ ਮੈਨੂੰ ਕੋਈ ਜੀ ਪ੍ਰੋਬਲਮ ਨਹੀਂ ਹੋਈ। ਪਰ ਮੇਰਾ ਪਹਿਲਾ ਪਿਆਰ ਆਪਦੀ ਭਾਸ਼ਾ ਨਾਲ ਰਹੂਗਾ, ਆਪਦੀ ਬੋਲੀ ਨਾਲ ਰਹੂਗਾ। ਔਰ ਤੁਹਾਨੂੰ ਪਤਾ ਕਿ ਆਪਣਾ ਲਾਜਵਾਬ ਹੈ ਜਿੰਨਾ ਵੀ ਹੈਗਾ, ਜੋ ਵੀ ਬੋਲਣ ਦਾ ਤਰੀਕਾਕਾਰੀ ਤੌਰ ਤਰੀਕਾ ਹੈ। ਤਾਂ ਕਹਿਣ ਦਾ ਮਤਲਬ ਇਹ ਆ ਕਿ ਬਈ ਜੇ ਤੁਸੀਂ ਜੌਬ 'ਚ ਆ ਗਏ ਹੋ, ਪੰਜਾਬ 'ਚ ਤੁਹਾਨੂੰ ਕਿਰਤ ਦਾ ਮੌਕਾ ਮਿਲਿਆ, ਤੁਸੀਂ ਚਾਹੇ ਨੌਨ ਪੰਜਾਬੀ ਕਿਉਂ ਨਹੀਂ, ਤਾਂ ਤੁਹਾਨੂੰ ਆਪਣੀ ਤੁਸੀਂ ਇਹਦੇ 'ਚ ਧਰਮ ਨਾ ਵਾੜੋ, ਚਾਹੇ ਤੁਸੀਂ ਜੀ ਸਿੱਖ ਹੋ, ਹਿੰਦੂ ਹੋ, ਈਸਾਈ ਹੋ, ਬੋਧੀ ਹੋ, ਜੈਨੀ ਹੋ, ਵੈਲਕਮ, ਤੁਸੀਂ ਆ ਗਏ ਪੰਜਾਬ ਦੀ ਸੇਵਾ ਕਰਨ, ਤੁਸੀਂ ਸਰਵੈਂਟ ਬਣ ਕੇ ਆਏ ਹੋ, ਤਾਂ ਉੱਥੇ ਘੱਟੋ ਜੀ ਘੱਟ ਆਪਣੇ ਜੌਬ ਨੂੰ ਯਾਨੀ ਸਰਵਿਸ ਨੂੰ 100% ਸਹੀ ਤਰੀਕੇ ਨਾਲ ਡਨ ਕਰਨ ਵਾਸਤੇ ਉਹ ਤਾਂ ਸਿੱਖ ਲਓ। ਉੱਥੇ ਤਾਂ ਕੋਈ ਭਾਸ਼ਾ ਦਾ ਮਜ਼ਬੀਕਰਨ ਦਾ ਮਾਮਲਾ ਨਹੀਂ ਆਉਂਦਾ। ਤਾਂ ਜੀ ਗੱਲ ਇਹ ਹੈ ਕਿ ਬਿਲਕੁਲ ਜੇ ਸਾਡੇ ਪੰਜਾਬੀ ਕਿਸੇ ਨੂੰ ਜਾ ਕੇ ਉੱਥੇ ਕੰਨੜ ਸਿੱਖਣ 'ਚ, ਮਰਾਠੀ ਸਿੱਖਣ ਦੇ ਵਿੱਚ ਕੋਈ ਦਿੱਕਤ ਨਹੀਂ ਹੈ, ਤੇ ਤੁਹਾਨੂੰ ਕੀ ਪ੍ਰੋਬਲਮ ਹੈ ਵੀ? ਜੀ ਅੰਤ ਦੇ ਵਿੱਚ ਤੇਜ਼ੀ ਦੇ ਨਾਲ ਇਹ ਵੀ ਖਬਰ ਲੈ ਲੈਂਦੇ ਆ, ਉਧਰ ਬੰਗਲਾਦੇਸ਼ 'ਚ ਖਬਰ ਆ ਰਹੀ ਹੈ ਇੱਕ ਹੋਰ ਹਿੰਦੂ ਨੂੰ ਸਾੜ ਦਿੱਤਾ ਗਿਆ ਹੈ। ਬਹੁਤ ਮਾੜੀ ਗੱਲ ਹੈ ਜੀ, ਮੰਦਭਾਗੀ ਗੱਲ ਆ ਇਹ। ਮੇਰੇ ਖਿਆਲ ਦੇ ਨਾਲ ਦੂਸਰਾ ਕਿ ਤੀਸਰਾ ਮਾਮਲਾ ਹੈ ਕੁਝ ਦਿਨਾਂ ਦੇ ਅੰਦਰ ਅੰਦਰ, ਜੇ ਆਪਾਂ ਵੇਖੀਏ। ਦੋ ਤੇ ਵੈਸੇ ਸਾੜਨ ਵਾਲੇ ਮਸਲੇ ਹੋ ਗਏ, ਤੇ ਇੱਕ ਕੋਈ ਹੋਰ ਸੀਗਾ, ਮਤਲਬ ਕਿ 3 ਹਿੰਦੂਆਂ ਦਾ ਕਤਲ ਆ ਕੁਝ ਦਿਨਾਂ ਦੇ ਅੰਦਰ ਅੰਦਰ ਹੋਇਆ ਹੈ। ਤਾਂ ਬਾਈ ਬਹੁਤ ਬਹੁਤ ਹੀ ਮਾੜੀ ਗੱਲ ਆ, ਬਹੁਤ ਮਾੜੀ ਗੱਲ ਆ। ਧਾਰਦਾਰ ਹਥਿਆਰਾਂ ਦੇ ਨਾਲ ਹਮਲਾ ਕੀਤਾ ਗਿਆ, ਹਸਪਤਾਲ ਦੇ ਵਿੱਚ ਭਰਤੀ ਹੈ, ਸੌਰੀ ਕਤਲ ਮੈਂ ਕਹਿ ਗਿਆ, ਤੇ 15 ਦਿਨਾਂ ਦੇ ਵਿੱਚ ਹਿੰਦੂ ਨੂੰ ਜਲਾਉਣ ਦਾ ਇਹ ਦੂਸਰਾ ਮਾਮਲਾ ਹੈ। ਦੇਖੋ ਉੱਥੇ ਪਰਿਸਥਿਤੀਆਂ ਬਹੁਤ ਭਿਆਨਕ ਨੇ, ਖਾਸ ਤੌਰ ਤੇ ਮਾਈਨੋਰਟੀਜ਼ ਵਾਸਤੇ। ਪਰ ਗੱਲ ਇਹ ਹੈ ਕਿ ਸਾਡੀ ਸਰਕਾਰ ਕੁਝ ਵੀ ਨਹੀਂ ਕਰ ਪਾ ਰਹੀ, ਇਹ ਉਸ ਤੋਂ ਵੀ ਭਿਆਨਕ ਸਥਿਤੀ ਹੈ। ਔਰ ਜੀ ਜਿਸ ਬੰਗਲਾਦੇਸ਼ ਨੂੰ ਬਣਾਇਆ, ਸ਼ੇਖ ਹਸੀਨਾ ਨੇ ਜ਼ੁਲਮੋ ਸਿਤਮ ਕੀਤਾ, ਆਪੋਜੀਸ਼ਨ ਖਤਮ ਕੀਤੀ, ਤਸੀਹੇ ਦਿੱਤੇ, ਉਹਨੂੰ ਤੇ ਲਿਆ ਕੇ ਬਚਾ ਕੇ ਇਹਨਾਂ ਨੇ ਇੱਥੇ ਬਿਠਾ ਰੱਖਿਆ, ਤੇ ਹਿੰਦੂਆਂ ਨੂੰ ਉੱਥੇ ਕਿਉਂ ਛੱਡ ਦਿੱਤਾ ਗਿਆ ਉਹਨਾਂ ਦੇ ਹਾਲ ਤੇ? ਬਈ ਜੀ ਕੋਈ ਦਬਾਅ ਨਹੀਂ, ਬਿਲਕੁਲ ਕੋਈ ਤੁਹਾਡਾ ਡਰ ਨਹੀਂ, ਕੋਈ ਭੈ ਨਹੀਂ। ਔਰ ਸ਼ੇਖ ਹਸੀਨਾ ਦੇ ਸਮੇਂ ਦੇ ਵਿੱਚ ਗੁਰਪ੍ਰੀਤ, ਤੁਸੀਂ ਐ ਕਰਿਓ, ਅੱਜ ਮੈਂ ਤੁਹਾਨੂੰ ਇਹ ਟੌਪਿਕ ਦੇਣਾ, ਜੇ ਤੁਸੀਂ ਇੰਡੀਆ ਦੀ ਦਰ ਰਾਤ ਨੂੰ ਜਾਗਦੇ ਹੋਏ ਕਿਤੇ ਟਾਈਮ ਮਿਲੇ, ਤੁਸੀਂ ਜੀ ਬੰਗਲਾਦੇਸ਼ ਦੇ ਵਿੱਚ ਮੰਦਰਾਂ ਤੇ ਹਿੰਦੂਆਂ ਤੇ ਰਿਸਰਚ ਮਾਰਿਓ ਕਿ ਜੀ ਬਈ ਕਦੋਂ ਤੋਂ ਹਮਲੇ ਹੋ ਰਹੇ। ਸ਼ੇਖ ਹਸੀਨਾ ਦੇ ਦੌਰ 'ਚ ਜ਼ਿਆਦਾ ਸ਼ੁਰੂ ਹੋਏ, ਜੀ ਤਾਂ ਤੁਸੀਂ ਉਹਨੂੰ ਤੇ ਸਪੋਰਟ ਕਰਦੇ ਰਹੇ। ਹੂੰ ਅੱਜ ਉਹ ਕਹਾਣੀ ਜਿਹੜੀ ਉਹ ਦੂਜੇ ਪਾਸੇ ਤੁਰ ਗਈ ਹੈ। ਤਾਂ ਜੀ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਅੱਛਾ ਸਬਕ। ਉਹ ਇੱਕ ਸੰਗੀਤ ਸੌਂਗ ਉੱਠਿਆ, ਉਹ ਕਹਿੰਦਾ ਮੈਂ ਬੰਗਲਾਦੇਸ਼ ਦਾ ਖਿਡਾਰੀ ਲੈ ਲਿਆ ਸ਼ਾਹਰੁਖ ਖਾਨ ਗਦਾਰ ਨੇ, ਮੈਂ ਟੀਮ ਹੀ ਨਹੀਂ ਉਤਰਨ ਦੇਣੀ ਲਖਨਊ, ਲਾਓ ਕਰ ਲੋ ਘਿਓ ਬਿਲਕੁਲ ਨੂੰ ਪੜਾ, ਬਿਲਕੁਲ ਤੂੰ ਆਪਦਾ ਕਾਫਲਾ ਗੱਡੀਆਂ ਦਾ ਉਧਰ ਨੂੰ ਲੈ ਜਾ ਬੰਗਲਾਦੇਸ਼। ਜੀ ਮਰਿਆ, ਕਮਾਲ ਹੋ ਗਈ ਤੁਹਾਡੇ ਵਾਲੀ, ਹੱਦ ਹੋ ਗਈ ਹੈ ਯਾਰ। ਇੱਥੇ ਕੱਟੜਪੁਰ, ਅੱਛਾ ਇਹਨਾਂ ਦੇ ਕੱਟੜਪੁਣੇ ਨੇ ਬਹੁਤ ਨੁਕਸਾਨ ਕੀਤਾ ਜੀ। ਇੱਥੇ ਇੱਥੇ ਜੀ ਇਹਨਾਂ ਨੂੰ, ਮੁਸਲਮਾਨਾਂ ਨੂੰ ਤੁਸੀਂ ਨਫ਼ਰਤ ਕਰਦੇ ਹੋ, ਦੋਵੇਂ ਦਰਜੇ ਦਾ ਸ਼ਹਿਰੀ ਗਣਾਉਨੇ ਹੋ, ਤਾਂ ਜੀ ਜਿੱਥੇ ਹਿੰਦੂ ਮਾਈਨੋਰਟੀ 'ਚ ਉੱਥੇ ਉਹਨੂੰ ਤੁਸੀਂ ਬਚਾ ਨਹੀਂ ਪਾਉਂਦੇ। ਤਾਂ ਬਹੁਤ ਬਿਲਕੁਲ ਗਲਤ ਬਿਲਕੁਲ ਗੱਲ ਹੈ, ਬਹੁਤ ਗਲਤ ਗੱਲ ਹੈ। ਪਰ ਅਸੀਂ ਕਿਸੇ ਵੀ ਮਾਈਨੋਰਟੀ ਦੇ ਨਾਲ ਕਿਸੇ ਵੀ ਖਿੱਤੇ 'ਚ ਜ਼ੁਲਮ ਹੁੰਦਾ, ਅਸੀਂ ਉਹਦੀ ਨਿਖੇਧੀ ਕਰਾਂਗੇ ਤੇ ਕਰਦੇ ਰਹਾਂਗੇ। ਜੀ ਬਿਲਕੁਲ ਇਹ ਬੜਾ ਮਾੜਾ ਵਤੀਰਾ ਹੈ। ਸੋ ਇਸੇ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਹੀ ਸਮਾਪਤ ਹੁੰਦਾ ਹੈ। ਅੰਤ 'ਚ ਕਹਿੰਦੇ ਚਲੀਏ, ਜਿਹੜੇ ਵੀ ਪੱਤਰਕਾਰਾਂ ਦੇ ਉੱਪਰ ਇਸ ਤਰੀਕੇ ਦੇ ਨਾਲ ਹਮਲੇ ਕੀਤੇ ਜਾ ਰਹੇ ਨੇ, ਉਹਨਾਂ ਸਾਰੇ ਪੱਤਰਕਾਰਾਂ ਦੇ ਨਾਲ, ਮਿੰਟੂ ਗੁਰਸਰੀਆ ਹੋਣਾ ਦੇ ਨਾਲ, ਸਾਡੀ ਟੀਮ ਦੇ ਸਾਥੀ ਨੇ ਇਹਨਾਂ ਦੇ ਨਾਲ ਅਸੀਂ ਡਟ ਕੇ ਖੜੇ ਹਾਂ। ਪੰਜਾਬੀ ਰੇਡੀਓ, ਪੰਜਾਬੀ ਟੀਵੀ, USA ਹਰ ਮਰਹਲੇ ਤੇ ਜਿੱਥੇ ਵੀ ਇਸ ਤਰੀਕੇ ਦਾ ਧੱਕਾ ਹੁੰਦਾ ਖੜਾ ਹੈ, ਆਮ ਲੋਕਾਂ ਦੇ ਨਾਲ ਵੀ ਖੜਦੇ ਆ, ਤੇ ਆਪਣੇ ਕੁੜਬੇ ਦੇ ਨਾਲ ਖੜਨਾ ਵੀ ਸਾਡਾ ਫਰਜ਼ ਹੈ। ਸੋ ਇਸੇ ਦੇ ਨਾਲ ਤੁਹਾਡੇ ਤੋਂ ਚਾਹਾਂਗੇ ਅਲਵਿਦਾ। ਮਿੰਟੂ ਜੀ, ਤੁਸੀਂ ਸਮਾਂ ਦਿੱਤਾ, ਪ੍ਰਾਊਡ ਆਫ ਜਾਣਕਾਰੀਆਂ ਸਾਂਝੀਆਂ ਕੀਤੀਆਂ, ਬਹੁਤ ਬਹੁਤ ਧੰਨਵਾਦ ਜੀ।